ਸੋ ਸ਼ੰਭੂ ਮੋਰਚੇ ਤੋਂ ਲਗਾਤਾਰ ਸੰਘਰਸ਼ ਜਾਰੀ ਹੈ ਜੀ। ਦੀਪ ਸਿੱਧੂ ਵੀਰਾ ਮੇਰੇ ਨਾਲ ਹੈ। ਦਿੱਲੀ ਵੱਲੋਂ ਜਿਹੜੇ ਸੱਦਾ ਪੱਤਰ ਲਗਾਤਾਰ ਆ ਰਹੇ ਨੇ ਤੇ 8 ਮੈਂਬਰੀ ਕਮੇਟੀ ਹੁਣ ਪੰਜਾਬ ਦੇ ਵਿੱਚ ਚਰਚਾ 'ਚ ਬਣੀ ਹੋਈ ਹੈ ਕਿ ਉਹਨਾਂ ਵੱਲੋਂ ਕਮੇਟੀ ਭੇਜੀ ਜਾਣੀ ਹੈ ਜੋ ਕਿ ਕਿਸਾਨਾਂ ਨੂੰ ਸਮਝਾਊਗੀ ਕਿ ਇਹ ਤੁਹਾਡੇ ਪੱਖ ਦੀ ਉਹ ਗੱਲ ਹੈ। ਤੇ ਦੂਜੇ ਤੌਰ ਤੇ ਉਹ ਬੁਲਾ ਰਹੇ ਨੇ, ਲਗਾਤਾਰ ਉੱਥੇ ਸੱਦੇ ਆ ਰਹੇ ਨੇ ਕਿ ਆਓ ਆਪਾਂ ਬਹਿ ਕੇ ਗੱਲ ਕਰਦੇ ਹਾਂ। ਇੱਕ ਪੱਖ ਤੋਂ ਕਮੇਟੀ ਭੇਜੀ ਜਾ ਰਹੀ ਹੈ ਤੇ ਦੂਜੇ ਪੱਖ ਤੋਂ ਗੱਲ ਕਰਨ ਦੇ ਸੱਦੇ ਆ ਰਹੇ ਨੇ। ਕੀ ਕਹਿਣਾ ਚਾਹੁੰਦੀ ਹੈ ਸੈਂਟਰ ਗਵਰਨਮੈਂਟ, ਕੀ ਕਰਨਾ ਚਾਹੁੰਦੀ ਹੈ, ਆਓ ਜਾਣਦੇ ਹਾਂ ਦੀਪ ਵੀਰੇ ਤੋਂ। ਕੀ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਹੁਣ ਇਹ ਗੱਲ ਪੂਰੀ ਤਰ੍ਹਾਂ ਫੈਲੀ ਹੋਈ ਹੈ ਕਿ 8 ਮੈਂਬਰੀ ਕਮੇਟੀ ਅਸੀਂ ਭੇਜ ਰਹੇ ਹਾਂ, ਤੁਹਾਨੂੰ ਸਮਝਾਊਗੀ, ਤੇ ਦੂਜੇ ਪਾਸੇ ਲਗਾਤਾਰ ਸੱਦੇ ਵੀ ਆ ਰਹੇ ਨੇ। ਇਹਨੂੰ ਕੀ ਸਮਝੀਏ ਵੀ ਉਹ ਆਪਣੀ ਗੱਲ ਮੰਨਣ ਨੂੰ ਤਿਆਰ ਨੇ ਜਾਂ ਕੋਈ ਨਵਾਂ ਪੈਤਰਾ ਹੈ? ਦੇਖੋ ਜੀ, ਅਸੀਂ ਪਹਿਲਾਂ ਵੀ ਸਾਡੇ ਕੋਲੇ ਸੱਦਾ ਆਇਆ ਸੀ, ਉਹ ਮਿਨਿਸਟਰੀ ਨੇ ਨਹੀਂ ਭੇਜਿਆ ਜਾਂ ਕਿਸੇ ਜ਼ਿੰਮੇਵਾਰ ਬੰਦੇ ਨੇ ਨਹੀਂ ਭੇਜਿਆ ਜਾਂ ਕਿਸੇ ਕਹਿ ਲਓ ਪ੍ਰਾਈਮ ਮਿਨਿਸਟਰ ਆਫਿਸ ਚੋਂ ਨਹੀਂ ਆਇਆ, ਗ੍ਰਹਿ ਮੰਤਰਾਲੇ ਤੋਂ ਨਹੀਂ ਆਇਆ, ਉਹ ਕਿਸੇ ਸੈਕਟਰੀ ਦਾ ਆਇਆ ਸੀ, ਕਿਸੇ IAS ਆਫਿਸਰ ਦਾ ਆਇਆ ਸੀ। ਤਾਂ ਇਹ ਸਰਕਾਰ ਦੇ ਪੈਂਤਰੇ ਹੁੰਦੇ ਆ। ਜਦੋਂ ਸੰਘਰਸ਼ ਨੂੰ ਕਮਜ਼ੋਰ ਕਰਨਾ, ਸਰਕਾਰ ਨੇ ਲੋਕਾਂ ਨੂੰ ਜਿਹੜਾ ਲੋਕਾਂ 'ਚ ਉਭਾਰ ਆਇਆ ਐਡਾ ਵੱਡਾ, ਉਹਨੂੰ ਵੀ ਕਿਸੇ ਹੋਰ ਪਾਸੇ ਧੱਕਣਾ। ਬਿਲਕੁਲ, ਉੱਥੇ ਵੀ ਤੁਹਾਡਾ ਜਿਹੜਾ ਨਿਸ਼ਾਨਾ ਉਹ ਤੋਂ ਭਟਕਾਉਣਾ ਹੁੰਦਾ। ਤੇ ਨਾਲ ਨਾਲ ਜਿਹੜੇ ਤੁਹਾਡੇ ਆਗੂ ਅਗਵਾਈ ਕਰ ਰਹੇ ਆ, ਉਹਨਾਂ ਆਗੂਆਂ ਨੂੰ ਵੀ ਆਪਦੇ ਨਾਲ ਬਿਠਾ ਕੇ ਤੇ ਇੱਕ ਵਾਰੀ ਸਿਚੁਏਸ਼ਨ ਡਿਫਿਊਜ਼ ਕਰਨੀ ਹੁੰਦੀ ਹੈ। ਹੁਣ ਦੇਖੋ, ਇਹ ਐਂ ਆ ਗੱਲ, ਜਿਵੇਂ ਸਰਕਾਰ ਨੂੰ ਪਤਾ ਵੀ ਇੱਕ ਵਾਰੀ ਇਹਨਾਂ ਨੂੰ ਭਾਲੋ, ਭਾ ਕੇ ਪੁੱਛਣਗੇ ਵੀ ਤੁਸੀਂ ਟਾਈਮ ਸਾਨੂੰ ਸਮਝਾਓ ਆ ਕੇ। ਅਸੀਂ ਹਾਲਾਂਕਿ ਉਹਨਾਂ ਨੂੰ ਸਮਝ ਸਾਰੀ ਆ ਬਿਲਕੁਲ, ਪਰ ਉਹ ਪੁੱਛਣਗੇ ਵੀ ਸਮਝਾਓ ਆ ਕੇ, ਅਸੀਂ ਆਪਦੀਆਂ ਗੱਲਾਂ ਰੱਖਾਂਗੇ। ਫਿਰ ਉਹ ਟਾਈਮ ਲੈਣਗੇ ਵੀ ਅੱਛਾ ਤੁਹਾਡੀ ਗੱਲ ਅਸੀਂ ਸੁਣ ਲਈ ਆ, ਹੁਣ ਸਾਨੂੰ ਥੋੜਾ ਜਿਹਾ ਟਾਈਮ ਦਿਓ, ਇਹਦੇ ਤੇ ਅਸੀਂ ਵਿਚਾਰ ਕਰਾਂਗੇ। ਟਾਈਮ ਲੈ ਲਿਆ, ਨਾਲ ਇਹ ਵੀ ਪੇਸ਼ਕਸ਼ ਕਰਤੀ ਵੀ ਇੱਕ ਕਮੇਟੀ ਬਣਾ ਲੈਂਦੇ ਆ ਜਿਹਦੇ ਚ 5 ਬੰਦੇ ਤੁਹਾਡੇ ਵਾਲੇ ਪਾਸਿਓਂ, 5 ਸਾਡੇ ਵਾਲੇ ਪਾਸਿਓਂ। ਇਹ ਸਾਰੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਹੁੰਦੀਆਂ, ਕਿਉਂਕਿ ਉਹਨਾਂ ਨੂੰ ਪਤਾ ਵੀ ਇੱਕ ਵਾਰੀ ਠੱਲ ਲਓ ਨਾ। ਬਿਲਕੁਲ, ਇੱਕ ਵਾਰੀ ਜਿਹੜਾ ਮੋਮੈਂਟਮ ਬਣਿਆ ਹੋਇਆ ਨਾ, ਉਹਨੂੰ ਕਿਵੇਂ ਨਾ ਕਿਵੇਂ ਠੱਲੋ। ਬਿਲਕੁਲ, ਕਿਉਂਕਿ ਤੁਰੀ ਜਾਂਦੀ ਗੱਡੀ ਨੂੰ ਪਲਟਾਉਣਾ ਬੜਾ ਔਖਾ, ਖੜੀ ਨੂੰ ਪਲਟਾ ਲੈਣਗੇ ਡੈਫੀਨਿਟਲੀ। ਇੱਕ ਵਾਰੀ ਜਦੋਂ ਖੜਾਤੀ, ਉਸ ਤੋਂ ਬਾਅਦ ਉਹਨੂੰ ਪਲਟਾ ਦੇਣਾ। ਸੋ ਸਰਕਾਰ ਦੇ ਇਹ ਪੈਂਤਰੇ ਆ। ਕਿਸਾਨ ਜਥੇਬੰਦੀਆਂ ਨੇ ਹਜੇ ਤੱਕ ਬਹੁਤ ਵਧੀਆ ਕੰਮ ਕੀਤਾ, ਲਾਮਬੰਦੀ ਬੜੀ ਵਧੀਆ ਹੋਈ ਆ। ਉਹਨਾਂ ਇੱਕ ਜਿਹੜਾ ਸਾਰੇ ਇੱਕ ਪਲੇਟਫਾਰਮ ਤੇ, ਕਾਮਨ ਪਲੇਟਫਾਰਮ ਤੇ ਬੈਠੇ ਆ, ਉਹ ਬਹੁਤ ਵਧੀਆ, ਸ਼ਲਾਘਾ, ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਆ। ਤੇ ਨਾਲ ਨਾਲ ਉਹਨਾਂ ਨੇ ਜਿਹੜਾ ਪਹਿਲਾਂ ਪੁਰਾਣਾ ਨਿਯੋਤਾ ਆਇਆ ਸੀ ਉਹਨੂੰ ਵੀ ਠਕਰਾਤਾ ਜੀ। ਸੋ ਬਹੁਤ ਵਧੀਆ ਗੱਲ ਆ ਇਹ। ਮੈਨੂੰ ਲੱਗਦਾ ਸਾਨੂੰ ਆਪਦੇ ਫੋਕਸ ਪੁਆਇੰਟ ਤੋਂ ਨਹੀਂ ਹਿੱਲਣਾ ਚਾਹੀਦਾ। ਸਾਨੂੰ ਸਾਡੀ ਸੇਧ ਪਤਾ ਔਰ ਬਹੁਤ ਕਲੀਅਰ ਆ ਅਸੀਂ ਇਸ ਗੱਲ 'ਚ ਵੀ ਜਿਹੜੇ ਨਵੀਂ ਲੈਜਿਸਲੇਸ਼ਨ ਜਾਂ ਆਰਡੀਨੈਂਸਸ ਤੋਂ ਬਾਅਦ ਲਾਅ ਬਣ ਗਿਆ, ਇਹ ਪੰਜਾਬ ਦੇ ਹਿੱਤ 'ਚ ਨਹੀਂ ਆ, ਲੋਕਾਂ ਦੇ ਹਿੱਤ 'ਚ ਨਹੀਂ ਆ, ਹੋਰ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤ 'ਚ ਹੈ ਨਹੀਂ, ਹੋਰ ਸੂਬਿਆਂ ਦੇ। ਪਰ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ ਤਾਂ ਜਮਾਂ ਹੀ ਜੜੋਂ ਪੱਟਣ ਵਾਲੀ ਗੱਲ ਕਰ ਰਹੇ ਆ ਸਾਨੂੰ ਜੀ। ਬਿਲਕੁਲ। ਇੱਕ ਹੋਰ ਸਵਾਲ ਇਹਦੇ ਨਾਲ ਹੀ, 8 ਮੈਂਬਰੀ ਜਿਹੜੀ ਕਮੇਟੀ ਹੈ, ਤੁਹਾਨੂੰ ਲੱਗਦਾ ਵੀ ਉਹ ਜੋ ਪੰਜਾਬ 'ਚ ਆਉਂਦੀ ਹੈ, ਇੱਥੋਂ ਦੇ ਮੋਹਤਬਰਾਂ ਨੂੰ ਮਿਲਦੀ ਹੈ ਜਾਂ ਤੁਹਾਨੂੰ ਵੀ ਮਿਲਦੀ ਹੈ, ਉਹ ਕਿਸਾਨਾਂ ਨੂੰ ਮਿਸਲੀਡ ਕਰੂ ਜਾਂ ਮੈਨੂਪੂਲੇਟ ਕਰੂ? ਬਿਲਕੁਲ ਕਰੂ ਜੀ। ਜਿਹੜੀ ਗੱਲ ਤੁਸੀਂ ਦੇਖੋ, ਇੱਕ ਗੱਲ ਸਮਝਣ ਦੀ ਜ਼ਰੂਰਤ ਆ, 3 ਆਰਡੀਨੈਂਸ ਆਏ, ਕਿੰਨੇ ਇੰਟਰਵੋਵਨ ਹੈ ਇੱਕ ਦੂਜੇ 'ਚ, ਕਿੰਨੇ ਇੰਟਰਡਿਪੈਂਡੈਂਟ। ਐਗਜ਼ੈਕਟਲੀ, ਬਿਲਕੁਲ ਰਾਈਟ। ਇਹ ਨਹੀਂ ਵੀ ਕੱਲਾ ਕਿਸਾਨੀ ਵਾਲਾ ਆਰਡੀਨੈਂਸ ਦੀ ਗੱਲ ਕਰ ਲਓ, ਨਾਲ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਵੀ ਉਹਨਾਂ ਨੇ ਕੀਤਾ, ਬਿਲਕੁਲ, ਹਨਾ। ਫਿਰ ਉਹਦੇ ਨਾਲ ਟ੍ਰੇਡਿੰਗ ਨੂੰ, ਮੰਡੀਕਰਨ ਨੂੰ, ਖਰੀਦ ਕੌਣ ਸਕਦਾ, ਉਹ ਸਭ ਕੁਝ ਉਹਦੇ 'ਚ ਬੁਣਿਆ ਤਾਣਾ ਬਾਣਾ ਹੀ ਬਹੁਤ ਖਤਰਨਾਕ ਆ। ਸੋ ਬੜੀ ਸੋਚੀ ਸਮਝੀ ਸਾਜ਼ਿਸ਼ ਆ। ਫਿਰ ਦੇਖੋ ਜਿਹੜੀ ਪ੍ਰਸਥਿਤੀ ਜਾਂ ਜਿਹੜੀ ਸਿਚੁਏਸ਼ਨ ਸੀ, ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਗਿਆ, ਕੋਈ ਸਧਾਰਨ ਗੱਲ ਥੋੜੀ ਸੀ ਇਹ। ਜਿਸ ਤਰ੍ਹਾਂ ਸਾਰਾ ਵਰਤਾਰਾ ਚੱਲਿਆ, ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਗਿਆ, ਕੋਵਿਡ 'ਚ ਐਡੀ ਵੱਡੀ ਮਹਾਮਾਰੀ ਸਰਕਾਰਾਂ ਹੀ ਕਹਿ ਰਹੀਆਂ ਸੀ ਚੱਲ ਰਹੀ ਆ, ਉਸ ਦੌਰਾਨ ਸਪੈਸ਼ਲ ਸੈਸ਼ਨ ਬੁਲਾ ਕੇ ਉੱਥੇ ਤੁਸੀਂ ਪਾਸ ਕਰਾਉਣਾ, ਪਹਿਲਾਂ ਲੋਕ ਸਭਾ 'ਚ, ਫਿਰ ਰਾਜ ਸਭਾ 'ਚ ਪਾਸ ਕਰਾਉਣਾ, ਫਿਰ ਉਹਦੇ ਤੇ ਕੋਈ ਬਹਿਸ ਨਹੀਂ ਰੱਖੀ ਜਾਣੀ। ਬਿਲਕੁਲ। ਸੋ ਪਾਸ ਕਰਾਉਣ ਤੋਂ ਬਾਅਦ ਲੋਕ ਸੜਕਾਂ ਤੇ ਆ। ਅੱਜ ਤੱਕ ਤੁਹਾਨੂੰ ਲੱਗਦਾ ਸਰਕਾਰਾਂ ਕੋਲੇ ਇਸ ਗੱਲ ਦੀ ਸਮਝ ਨਹੀਂ ਆ? ਬਿਲਕੁਲ, ਸਰਕਾਰਾਂ ਕੋਲੇ ਇਸ ਗੱਲ ਦੀ ਸਮਝ ਨਹੀਂ ਵੀ ਸਾਡੇ 'ਚ ਰੋਸ ਕੀ ਆ, ਐਡਾ ਵੱਡਾ ਉਭਾਰ ਕੀ ਆ, ਸਭ ਕੁਝ ਸਮਝ ਆ ਉਹਨਾਂ ਕੋਲੇ। ਪਰ ਜਦੋਂ ਹੁਣ ਉਹ ਕਹਿ ਰਹੇ ਅਸੀਂ ਕਮੇਟੀ ਭੇਜ ਰਹੇ ਆ, ਤੁਹਾਨੂੰ ਸਮਝਾਊਗੀ ਇਹਦੇ ਕੀ ਫਾਇਦੇ ਆ। ਫਾਇਦਾ ਕਾਰਪੋਰੇਟ ਸੈਕਟਰ ਦਾ ਕੋਈ ਫਾਇਦਾ ਨਹੀਂ ਹੁੰਦਾ। ਬਿਲਕੁਲ।
ਕਾਰਪੋਰੇਟ ਸੈਕਟਰ ਨੇ ਮੁਨਾਫਾ ਦੇਖਣਾ, ਕਾਰਪੋਰੇਟ ਸੈਕਟਰ ਦੇ ਟਾਰਗੇਟਸ ਹੁੰਦੇ ਆ, ਉਹਨਾਂ ਨੇ ਆਪਦਾ ਗਲਬਾ ਪਾਉਣਾ ਕਿਸਾਨੀ ਤੇ। ਕਿਉਂਕਿ ਇਹ ਗੱਲ ਆਈ ਆ, ਮੈਂ ਤੁਹਾਨੂੰ ਇੱਕ ਇਹਦੀ ਉਦਾਹਰਨ ਦਿੰਦਾ ਜੀ। ਇਹ ਗੱਲ ਸਰਕਾਰਾਂ ਦੀ ਸਮਝ ਤੋਂ ਬਾਹਰ ਆ, ਹੋ ਸਕਦਾ ਬਹੁਤ ਜਥੇਬੰਦੀਆਂ ਦੇ ਆਗੂਆਂ ਦੀ ਸਮਝ ਤੋਂ ਵੀ ਬਾਹਰ ਹੋਵੇ ਇਹ ਗੱਲ। ਉਹ ਕਿਵੇਂ ਬਾਹਰ ਆ? ਅਸੀਂ ਕਿਸੇ ਸੰਘਰਸ਼ 'ਚ ਲੜਨ ਲੱਗ ਜਾਂਦੇ ਆ ਜੀ, ਜਜ਼ਬਾ ਹੁੰਦਾ ਸਾਡੇ ਅੰਦਰ। ਜਦੋਂ ਕਈ ਵਾਰੀ ਅਸੀਂ ਆਪਦੇ ਆਪ ਨੂੰ ਵੀ ਸਵਾਲ ਕਰੀਏ, ਜਾਂ ਮੈਨੂੰ ਬਹੁਤ ਬੰਦੇ ਸਵਾਲ ਕਰਦੇ ਵੀ ਬਾਈ ਤੂੰ ਹੁਣ ਤੱਕ ਤਾਂ ਹਾਂ ਬਿਲਕੁਲ ਮੁੰਬਈ ਰਹਿੰਦਾ ਸੀ, ਵੱਡੀ ਗੱਲ ਤੇ ਇੱਥੇ ਆ ਕੇ ਕਿਉਂ ਬੈਠਾ, ਕੀ ਹੋ ਗਿਆ? ਦੇਖੋ, ਮਨੁੱਖੀ ਬੁੱਧੀ ਦੀ ਇੱਕ ਸੀਮਾ, ਐਗਜ਼ੈਕਟਲੀ ਸਭ ਕੁਝ ਮਨੁੱਖੀ ਬੁੱਧੀ ਦੀ ਉਸ ਸੀਮਾ ਚੋਂ ਨਿਕਲਦਾ, ਪਰ ਕੁਝ ਉਹ ਤੋਂ ਪਰੇ ਵੀ ਨਿਕਲਦਾ, ਡੈਫੀਨਿਟਲੀ, ਜਿਹੜਾ ਸਾਡੇ ਸਬਕੌਂਸ਼ੀਅਸ ਮਾਈਂਡ 'ਚ ਪਿਆ ਹੁੰਦਾ। ਤੇ ਸਾਡਾ ਸਬਕੌਂਸ਼ੀਅਸ ਮਾਈਂਡ ਸਾਨੂੰ ਲੜਾਉਂਦਾ, ਜਜ਼ਬਾ ਪੈਦਾ ਕਰਦਾ, ਸਾਡੇ ਤੋਂ ਐਕਸ਼ਨ ਕਰਾ ਜਾਂਦਾ ਜਿਹਦੇ ਤੁਹਾਡੇ ਕੋਲੇ ਵੀ ਜਵਾਬ ਨਹੀਂ ਹੁੰਦੇ ਜੀ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ, ਸਭ ਕੁਝ ਮਨੁੱਖੀ ਬੁੱਧੀ ਦੀ ਸੀਮਾ ਚੋਂ ਕੰਟਰੋਲ ਨਹੀਂ ਹੁੰਦਾ ਇਨਸਾਨ ਦਾ, ਕੁਛ ਨਾ ਕੁਛ ਉਹ ਸੀਮਾ ਤੋਂ ਪਰੇ ਵੀ ਕੰਟਰੋਲ ਹੁੰਦਾ। ਇਸੇ ਚੀਜ਼ ਨੂੰ ਸਪਿਰਚੁਅਲਿਟੀ ਕਹਿੰਦੇ ਆ ਨਾ ਜੀ, ਬਿਲਕੁਲ। ਜਦੋਂ ਆਪਾਂ ਸ਼ਰਧਾ ਦੀ ਗੱਲ ਕਰਦੇ ਆ, ਉਹ ਇਸੇ ਗੱਲ ਦੀ, ਇਸੇ ਸਬਕੌਂਸ਼ੀਅਸ ਮਾਈਂਡ ਦੀ ਗੱਲ ਕਰਦੇ ਆ, ਜਿਹਨੂੰ ਸਮਝਣਾ ਜਾਂ ਜਿਹਦੇ ਤੇ ਅਸੀਂ ਕਹੀਏ ਵੀ ਉਹਦੇ ਤੇ ਤਰਕ ਦੇ ਦਈਏ, ਉਹ ਸਾਡੇ ਵੱਸ ਦੀ ਗੱਲ ਨਹੀਂ ਆ। ਬਿਲਕੁਲ। ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੇ ਆ, ਤੇ ਦੇਖੋ ਉਸ ਫਲਸਫੇ ਨੂੰ ਸਾਡੇ 'ਚ ਉਹਨੂੰ ਪ੍ਰੋਟੈਕਟ ਕਰਨ ਵਾਸਤੇ, ਉਸ ਫਲਸਫੇ ਨੂੰ ਜਿਉਂਦਾ ਰੱਖਣ ਵਾਸਤੇ ਕਿੱਡੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ ਗਈਆਂ। ਇੱਕ ਇਤਿਹਾਸ ਹੀ ਰਚਤਾ, ਮਿਥ ਸਿਰਜਤੇ। ਉਹ ਜੇ ਹੁਣ ਆਪਾਂ ਐਕਸਪਲੇਨ ਕਰਨਾ ਹੋਵੇ ਵੀ ਇਹ ਤਾਂ ਕਿਤਾਬ ਆ, ਲੋਕ ਐਂ ਵੀ ਸੋਚਦੇ ਆ, ਪਰ ਅਸਲ 'ਚ ਸਾਨੂੰ ਪਤਾ ਨਾ ਕੀ ਆ। ਡੈਫੀਨਿਟਲੀ ਸਾਬਤ ਸੂਰਤ ਗੁਰੂ ਆ ਉਹ ਰੂਹਾਂ ਦੀ ਗੱਲ ਆ। ਹੁਣ ਇਸ ਧਰਤੀ 'ਚ ਸਾਡੀ ਤਾਂ ਰੂਹ ਪਈ ਆ। ਐਗਜ਼ੈਕਟਲੀ। ਹੁਣ ਕਿਹੜੀ 8 ਮੈਂਬਰੀ ਕਮੇਟੀ ਆ ਕੇ ਸਾਨੂੰ ਸਮਝਾ ਜੂਗੀ? ਗੱਲ ਉੱਥੇ ਢੁੱਕ ਵੱਜਦੀ ਆ ਜਾ ਕੇ। ਇਹ ਸਰਕਾਰਾਂ ਦੀ ਸਮਝ ਤੋਂ ਬਾਹਰ ਆ। ਸਰਕਾਰਾਂ ਨੇ ਗੱਲਾਂ ਜਿਹੜੀਆਂ ਦੇਖਣੀਆਂ, ਉਹ ਮਨੁੱਖੀ ਬੁੱਧੀ ਦੇ ਅੰਦਰ ਦੀਆਂ ਜਿਹੜੀਆਂ ਗੱਲਾਂ ਆ, ਮੰਨ ਲਓ ਆ ਕੇ ਸਾਨੂੰ ਮੁਨਾਫਾ ਹੀ ਦਿਖਾਤਾ, ਪਰ ਸਾਡਾ ਤਾਂ ਸਭ ਕੁਝ ਜੁੜਿਆ ਨਾ, ਸਾਡਾ ਸਭ ਕੁਝ ਪਿਆ ਇਸ ਧਰਤੀ 'ਚ। ਇੱਕ ਸਵਾਲ ਇੱਕ ਹੋਰ ਇਹਦੇ ਨਾਲ, ਤੁਸੀਂ ਸੰਘਰਸ਼ ਨੂੰ ਬਹੁਤ ਅੱਗੇ ਲੈ ਆਏ ਹੋ। ਹਾਂਜੀ। ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਇਹ ਸੰਘਰਸ਼ ਇੰਨਾ ਅੱਗੇ ਆ ਜਾਊਗਾ। ਉਹਨਾਂ ਨੂੰ ਐ ਸੀ ਵੀ 4 ਦਿਨ ਬੋਲਣਗੇ ਤੇ ਘਰੇ ਬਹਿ ਜਾਣਗੇ। ਕਿਸੇ ਤਰ੍ਹਾਂ ਦਾ ਕੋਈ ਮੈਂਟਲ ਪ੍ਰੈਸ਼ਰ, ਜਾਂ ਤੁਹਾਡੇ ਨਾਲ ਵੀ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹੋਣਗੇ ਕਿ ਅਸੀਂ ਚਲੋ ਸਾਹਮਣੇ, ਜਿੱਦਾਂ ਕਿ ਇਤਿਹਾਸ 'ਚ ਹੁੰਦਾ ਰਿਹਾ ਕਿ ਲੀਡਰ ਪੱਟ ਲਓ ਬਾਕੀ ਦੇਖ ਲਾਂਗੇ, ਕੋਈ ਇਦਾਂ ਦਾ ਪ੍ਰੈਸ਼ਰ ਜਾਂ ਕੋਈ ਇਦਾਂ ਦੀ ਦਿੱਕਤ ਜਾਂ ਤੁਹਾਡੇ ਸਾਹਮਣੇ ਉਹਨਾਂ ਦੇ ਰੱਖਣ ਦੀ ਕੋਸ਼ਿਸ਼ ਕਰੀ ਹੋਵੇ? ਦੇਖੋ, ਇਹ ਸ਼ੁਰੂਆਤੀ ਦਿਨਾਂ 'ਚ ਇਹ ਗੱਲਾਂ ਹੋਈਆਂ, ਹੁਣ ਉਹ ਗੱਲਾਂ ਮੇਰੇ ਤੱਕ ਪਹੁੰਚਦੀਆਂ ਹੀ ਨਹੀਂ। ਔਰ ਅਗਲੀ ਗੱਲ, ਮੈਨੂੰ ਕੀ ਪੱਟ ਲੈਣਗੇ? ਅਸੀਂ ਤਾਂ ਇੱਥੇ ਕਲੈਕਟਿਵ ਲੀਡਰਸ਼ਿਪ ਖੜੀ ਕਰੀ ਜਾਂਦੇ ਆ। ਇੱਕ ਬੰਦਾ ਡਿੱਗ ਪਿਆ, ਦੂਜਾ ਤਿਆਰ ਆ ਜੀ, ਉਹ ਅਗਲਾ ਡਿੱਗ ਪਿਆ, ਦੂਜਾ ਤਿਆਰ ਆ। ਅਸੀਂ ਕਿਸੇ ਇੱਕ ਬੰਦੇ ਤੇ ਗੱਲ ਹੀ ਨਹੀਂ ਰੱਖਣੀ। ਬਿਲਕੁਲ। ਕੱਲ ਨੂੰ ਮੈਂ ਫਿਰ ਜਾ, ਅਗਲਾ ਦੂਜਾ ਖੜਾ, ਤੁਹਾਡਾ ਸੰਘਰਸ਼ ਗਾਂਹ ਵਧੂਗਾ। ਸੋ ਇਸ ਕਰਕੇ ਕਲੈਕਟਿਵ ਲੀਡਰਸ਼ਿਪ ਵੀ ਪੈਦਾ ਕਰਾਂਗੇ ਜੀ। ਕੱਲੇ ਦੀਪ ਤੇ ਗੱਲ ਨਹੀਂ ਆ, ਕੱਲੇ ਤੁਹਾਡੇ ਤੇ ਜਾਂ ਤੁਹਾਡੇ ਤੇ ਨਹੀਂ ਆ ਬਾਈ, ਇੱਥੋਂ ਤਾਂ ਬਾਹਲੇ ਸਿਰ ਉੱਠਣਗੇ। ਐਗਜ਼ੈਕਟਲੀ। ਬੜੀਆਂ ਆਵਾਜ਼ਾਂ ਬੁਲੰਦ ਹੋਣਗੀਆਂ ਤੇ ਬਹੁਤ ਜ਼ਿਆਦਾ ਕਲਮਾਂ ਲਿਖਣਗੀਆਂ ਜੀ। ਸੋ ਗੱਲ ਇੱਥੇ ਖੜੂਗੀ ਜਾ ਕੇ ਜੀ। ਇੱਕ ਜਿਹੜਾ ਸੱਦਾ ਹੁਣ ਦੁਬਾਰੇ ਆਇਆ, ਹਾਂਜੀ, ਇਹੀ ਸੱਦਾ ਪਹਿਲਾਂ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਉਸੇ ਅਥਾਰਟੀ ਵੱਲੋਂ, ਉਸੇ ਹੀ ਜਿਹੜੀ ਉਹ ਦਫ਼ਤਰ ਹੈ ਉਸੇ ਵੱਲੋਂ ਹੀ ਦੁਬਾਰਾ ਇਹ ਸੱਦਾ ਭੇਜਿਆ ਗਿਆ, ਜਦੋਂ ਕਿ ਹੁਣ ਵਾਲਾ ਸੱਦਾ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਵਾਨ ਕਰ ਲਿਆ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਸੱਦੇ ਦੇ ਤਹਿਤ ਜਾ ਕੇ ਗੱਲਬਾਤ ਕਰਾਂਗੇ। ਹਾਂਜੀ। ਤੁਹਾਨੂੰ ਕੀ ਲੱਗਦਾ ਕਿ ਇਹ ਫੈਸਲਾ ਸਹੀ ਲਿਆ ਗਿਆ? ਕਿਉਂਕਿ ਇਹੀ ਸੱਦਾ ਪਹਿਲਾਂ ਠੁਕਰਾ ਦਿੱਤਾ ਗਿਆ ਸੀ, ਸੈਕਿੰਡ ਟਾਈਮ ਅਸੀਂ ਉਸ ਨੂੰ ਪ੍ਰਵਾਨ ਕਰ ਰਹੇ ਹਾਂ। ਕੀ ਦੇਖਦੇ ਹੋ ਇਹਦੇ ਬਾਰੇ? ਦੇਖੋ, ਜਦੋਂ ਤੱਕ ਸਰਕਾਰ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੀ, ਹਨਾ, ਯੂਨੀਲੈਟਰਲ ਫੈਸਲਾ ਕਰਕੇ ਵੀ ਠੀਕ ਆ ਅਸੀਂ ਸਸਪੈਂਡ ਕਰਦੇ ਆ ਇਹ ਲੈਜਿਸਲੇਸ਼ਨ ਨੂੰ ਅਸੀਂ ਸਸਪੈਂਡ ਕਰਦੇ ਆ, ਆਓ ਫਿਰ ਗੱਲਬਾਤ ਕਰੀਏ, ਉਦੋਂ ਤੱਕ ਸਾਨੂੰ ਨਹੀਂ ਜਾਣਾ ਚਾਹੀਦਾ। ਕਿਉਂ ਨਹੀਂ ਜਾਣਾ ਚਾਹੀਦਾ? ਇਹ ਕੋਈ ਹਉਮੈ ਦਾ ਪ੍ਰਗਟਾਵਾ ਨਹੀਂ ਆ। ਇਸ ਪਿੱਛੇ ਅਸੀਂ ਜੇ ਦੇਖਾਂਗੇ ਲੌਜਿਕ ਆ, ਤਰਕ ਆ ਜੀ। ਸਰਕਾਰ ਨੇ ਤਾਂ ਸਾਡਾ ਜਿਹੜਾ ਅੰਦੋਲਨ ਆ ਉਹਦਾ ਮੋਮੈਂਟਮ ਇਸ ਟਾਈਮ ਰੋਕਣਾ ਜੀ। ਬਿਲਕੁਲ। ਤੇ ਜੇ ਸਾਡੇ ਜਥੇਬੰਦੀਆਂ ਦੇ ਜਿਹੜੇ ਆਗੂ ਆ, ਉਹਨਾਂ ਨੇ ਬੜੇ ਲੰਬੇ ਸੰਘਰਸ਼ ਲੜੇ ਆ, ਜੇ ਇਸ ਟਾਈਮ ਅਸੀਂ ਇਹ ਮੋਮੈਂਟਮ ਤੋੜ ਗਏ ਤੇ ਅਸੀਂ ਸੋਚਾਂਗੇ ਕੱਲ ਨੂੰ ਫੇਰ ਪੈਦਾ ਹੋ ਜੂ, ਲੋਕ ਇੱਕ ਵਾਰੀ ਵਾਪਸ ਘਰੇ ਵੜ ਕੇ, ਐਂ ਨਹੀਂ ਹੁੰਦਾ। ਇੱਕ ਵਾਰੀ ਲਹਿਰ ਉੱਠਦੀ ਆ, ਲਹਿਰ ਉੱਠ ਕੇ ਜਦੋਂ ਫਿਰ ਬੈਠਦੀ ਆ,
ਉਸ ਤੋਂ ਬਾਅਦ ਜੇ ਤੁਸੀਂ ਲੋਕਾਂ ਨੂੰ ਕਹੋ ਫਿਰ ਸਾਡੇ ਨਾਲ ਚੱਲੋ, ਲੋਕ ਵਾਰ-ਵਾਰ ਨਹੀਂ ਆਉਂਦੇ ਹੁੰਦੇ। ਸੋ ਮੋਮੈਂਟਮ ਨਹੀਂ ਤੋੜ ਸਕਦੇ ਅਸੀਂ। ਔਰ ਮੈਨੂੰ ਇਹ ਮੇਰੀ ਪਰਸਨਲ ਫੀਲਿੰਗ ਆ ਤੇ ਸਾਡੀ ਜਿਹੜੀ ਪੰਚਾਇਤ ਆ ਇਹ ਇਸ ਸ਼ੰਭੂ ਮੋਰਚੇ ਦੀ, ਉਹਨਾਂ ਦੀ ਵੀ ਸਾਂਝੀ ਇਹ ਸੋਚ ਆ ਵੀ ਸਾਨੂੰ ਜਦੋਂ ਤੱਕ ਸਰਕਾਰ ਇਹ ਭਰੋਸਾ ਨਾ ਜਤਾਵੇ ਵੀ ਅਸੀਂ ਤੁਹਾਡੇ ਹੱਲ ਤੁਹਾਨੂੰ ਦੇਵਾਂਗੇ, ਉਦੋਂ ਤੱਕ ਸਰਕਾਰ ਨਾਲ ਨਹੀਂ ਬਹਿਣਾ ਚਾਹੀਦਾ। ਨਹੀਂ ਤਾਂ ਉਹਨਾਂ ਦੇ ਜਿਹੜੇ ਪੈਂਤਰੇ ਆ ਤਾਂ ਗਿਮਿਕ ਆ। ਬਿਲਕੁਲ ਹਾਂਜੀ, ਇਹਨਾਂ 'ਚ ਫਸਾਉਣਗੇ ਸਾਨੂੰ। ਇੱਥੇ ਹੀ ਤਾਂ ਹਮੇਸ਼ਾ ਲੜਾਈ ਹਾਰਦੇ ਕਿੱਥੇ ਆ ਅਸੀਂ ਸੰਘਰਸ਼ ਵੀ ਕਰਦੇ ਆ, ਬੜੀ ਵੱਡੀ ਲਾਮਬੰਦੀ ਹੋ ਜਾਂਦੀ ਆ, ਲੋਕਾਂ 'ਚ ਜਜ਼ਬਾ ਬਹੁਤ ਹੁੰਦਾ, ਪਰ ਜਦੋਂ ਟੇਬਲ ਤੇ ਪੋਲੀਟੀਕਲ ਡਿਪਲੋਮੈਸੀ 'ਚ ਗੱਲ ਜਾਂਦੀ ਆ ਉੱਥੇ ਅਸੀਂ ਲੜਾਈ ਹਾਰ ਜਾਂਦੇ ਆ ਤੇ ਫਿਰ ਨਿਰਾਸ਼ਤਾ ਹੱਥ ਲੱਗਦੀ ਆ ਸਾਡੇ। ਹੁਣ ਗੱਲ ਮੇਰੇ ਨਾਲ ਤਾਂ ਕਰਨੀ ਨਹੀਂ ਕਿਸੇ ਨੇ ਜੀ, ਅਸੀਂ ਤਾਂ ਇੱਕ ਨਾਲ ਕਹਿ ਲਓ ਵੀ ਨਾਲ ਲੜ ਰਹੇ ਆ, ਜਥੇਬੰਦੀਆਂ ਦੇ, ਕਿਸਾਨਾਂ ਦੇ, ਮਜ਼ਦੂਰਾਂ ਦੇ ਨਾਲ ਸੰਘਰਸ਼ ਲੜ ਰਹੇ ਆ। ਜਾਣਾ ਤਾਂ ਜਥੇਬੰਦੀਆਂ ਦੇ ਆਗੂਆਂ ਨੇ ਆ, ਔਰ ਉਹਨਾਂ ਨੂੰ ਹੀ ਸਾਡੀ ਬੇਨਤੀ ਆ ਵੀ ਪੋਲੀਟੀਕਲ ਡਿਪਲੋਮੈਸੀ 'ਚ ਨਹੀਂ ਹਾਰਨੀ ਅਸੀਂ ਐਕਤੀ ਇਹ ਜੰਗ। ਉੱਥੇ ਹਮੇਸ਼ਾ ਹੀ ਪੋਲੀਟੀਕਲ ਡਿਪਲੋਮੈਸੀ 'ਚ ਅਸੀਂ ਹਾਰਦੇ ਰਹੇ ਹਾਂ। ਜੇ ਉੱਥੇ ਜਾ ਕੇ ਟੇਬਲ ਤੇ ਅਸੀਂ ਹਾਰ ਗਏ, ਕਿਉਂਕਿ ਅਸਲ ਲੜਾਈ ਟੇਬਲ ਤੇ ਹੀ ਹੋਣੀ ਹੁੰਦੀ ਆ। ਐਗਜ਼ੈਕਟਲੀ, ਬਿਲਕੁਲ ਜੀ, ਬਿਲਕੁਲ। ਸੋ ਇਹ ਸਮਝਣ ਦੀ ਬਹੁਤ ਜ਼ਰੂਰਤ ਆ ਸਾਨੂੰ। ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਥੇਬੰਦੀਆਂ ਵੱਲੋਂ, ਕਿਸਾਨ ਜਥੇਬੰਦੀਆਂ ਇਸ ਸੱਦੇ ਨੂੰ ਪ੍ਰਵਾਨ ਕਰਕੇ ਜੇ ਉੱਥੇ ਜਾਂਦੀਆਂ, ਅਗਰ ਆਉਣ ਵਾਲੇ ਦਿਨਾਂ 'ਚ 1-2 ਦਿਨਾਂ ਤੱਕ ਤੁਹਾਨੂੰ ਕੰਟੈਕਟ ਕਰਦੇ ਆ ਜਾਂ ਤੁਹਾਨੂੰ ਨਾਲ ਜਾਣ ਦਾ ਸੱਦਾ ਆਉਂਦਾ, ਤੁਹਾਡਾ ਕੀ ਫੈਸਲਾ? ਦੇਖੋ, ਮੇਰਾ ਫੈਸਲਾ ਤਾਂ ਜਿਵੇਂ ਮੈਂ ਕਿਹਾ ਸਾਡੀ ਪੰਚਾਇਤ ਦਾ ਫੈਸਲਾ, ਮੈਨੂੰ ਹਜੇ ਤੱਕ ਕੰਟੈਕਟ ਕਿਸੇ ਨੇ ਨਹੀਂ ਕੀਤਾ ਜੀ, ਪਰ ਗੱਲਬਾਤ, ਦੇਖੋ ਗੱਲਬਾਤ ਕਰਨੀ ਹੁੰਦੀ ਆ। ਇੱਕ ਤਾਂ ਉਹਦੇ 'ਚ ਪਾਰਦਰਸ਼ਤਾ ਬੜੀ ਜ਼ਰੂਰੀ ਆ ਜੀ। ਅਗਲੀ ਗੱਲ, ਸਰਕਾਰ ਦੇ ਪੈਂਤਰਿਆਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਤਾਂ ਬੜੀਆਂ ਪੁਰਾਣੀਆਂ, ਦੇਖੋ ਸਾਡੇ ਕੋਲੇ ਅਕਾਲੀ ਸੰਘਰਸ਼ ਪਿਆ, ਬੜਾ ਲੰਬਾ ਸੰਘਰਸ਼ ਪਿਆ। ਸਾਡੇ ਪੰਜਾਬ 'ਚੋਂ ਆਈ ਲਾਮਬੰਦੀ ਹੁੰਦੀ ਸੀ, ਸੰਘਰਸ਼ ਵਿੱਢਦੇ ਸੀ ਅਸੀਂ, ਫਿਰ ਜਜ਼ਬਾ ਲੋਕਾਂ 'ਚ ਕਿਸ ਵੱਡੇ ਪੱਧਰ ਤੇ ਆਪਦੇ ਮਨਾਂ 'ਚ ਹੁੰਦਾ ਸੀ, ਪਰ ਜਦੋਂ ਜਾ ਕੇ ਟੇਬਲ ਤੇ ਬਹਿਣਾ, ਸਰਕਾਰ ਨੇ ਸਾਡੇ ਅਕਾਲੀ ਲੀਡਰਸ਼ਿਪ ਨੂੰ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ ਤੁਹਾਨੂੰ ਭਰੋਸਾ ਦਿੰਨੇ ਆ, ਅਸੀਂ ਸਾਂਭ ਲਾਂਗੇ। ਉਹ ਭਰੋਸਾ ਦਿੰਨੇ ਆ, ਸਾਂਭ ਲਾਂਗੇ ਜੀ ਸੰਘਰਸ਼ ਇਹਨਾਂ ਵਿੱਚ ਆਉਂਦੇ ਸੀ ਜੀ। ਦੇਖੋ, ਚਾਹੇ ਅੰਦਰ ਸੋਚ ਜੋ ਮਰਜ਼ੀ ਪਈ ਹੋਵੇ, ਪਰ ਜਦੋਂ ਭਰੋਸਾ ਦਿੰਨੇ ਆ, ਸਾਂਭ ਲਾਂਗੇ, ਕੌਮਾਂ ਦੇ ਸੰਘਰਸ਼ ਭਰੋਸੇ ਨਾਲ ਨਹੀਂ ਵੇਚੇ ਜਾਣੇ ਚਾਹੀਦੇ। ਕਿਸੇ ਨੇ ਭਰੋਸਾ ਦੇਤਾ ਤੇ ਅਸੀਂ ਕੌਮ ਦਾ ਐਡਾ ਵੱਡਾ ਜਜ਼ਬਾ ਉਹਨੂੰ ਉਹਦੇ ਟੇਬਲ ਤੇ ਹੀ ਰੱਖ ਕੇ ਮੁੜ ਕੇ ਵਾਪਸ ਆ ਗਏ। ਇਹ ਸਾਡੇ ਨਾਲ ਬਹੁਤ ਵੱਡੇ, ਮੈਨੂੰ ਲੱਗਦਾ ਅਰਸੇ ਤੋਂ, ਬੜੇ ਲੰਮੇ ਅਰਸੇ ਤੋਂ ਹੁੰਦਾ ਆ ਰਿਹਾ। ਇਹਨਾਂ ਸਾਰੀਆਂ ਪੁਰਾਣੇ ਵਰਤਾਰਿਆਂ ਨੂੰ, ਇਹ ਸਾਰੇ ਵਰਤਾਰਿਆਂ ਨੂੰ ਸਮਝ ਕੇ ਹੁਣ ਨਵੇਂ ਸਿਰਿਓਂ ਸਾਨੂੰ ਸੰਘਰਸ਼ ਦੀ ਵਿਉਂਤਬੰਦੀ ਤੇ ਰਣਨੀਤੀ, ਇਸੇ ਕਰਕੇ ਮੈਂ ਕਹਿੰਦਾ ਹੁੰਦਾ ਇਹਦੀ ਵਿਉਂਤਬੰਦੀ ਤੇ ਰਣਨੀਤੀ ਸਾਨੂੰ ਕਰਨੀ ਪੈਣੀ। ਤੁਹਾਡੇ ਕੋਲੇ ਕਿਸ ਤਰ੍ਹਾਂ ਦਾ ਪਲਾਨ ਹੈ? ਅਗਰ ਇੱਥੇ ਵੀ ਭਰੋਸਾ ਹੀ ਦਿੱਤਾ ਜਾਂਦਾ, ਭਰੋਸਾ ਦੇਣ ਤੋਂ ਬਾਅਦ ਜਥੇਬੰਦੀਆਂ ਫਿਰ ਵਾਪਸ ਆ ਜਾਂਦੀਆਂ, ਤੁਹਾਡੇ ਕੋਲੇ ਕਿਹੜਾ ਪਲਾਨ ਤਿਆਰ ਹੈ ਜਾਂ ਕੋਈ ਤੁਸੀਂ ਇਸ ਤਰ੍ਹਾਂ ਦੇ ਸੋਚੀ ਹੈ ਕਿ ਇਸ ਸੰਘਰਸ਼ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਇਆ ਜਾਊਗਾ, ਕਿਸ ਤਰੀਕੇ ਨਾਲ ਇਸ ਲੜਾਈ ਨੂੰ ਅੱਗੇ ਚੱਲਿਆ ਜਾਊਗਾ ਤਾਂ ਜੋ ਇਸ ਤੋਂ ਵੀ ਜ਼ਿਆਦਾ ਪ੍ਰੈਸ਼ਰ ਹੈ ਜਿਹੜਾ ਸਰਕਾਰ ਦੇ ਉੱਪਰ ਕ੍ਰੀਏਟ ਕੀਤਾ ਜਾ ਸਕੇ? ਦੇਖੋ, ਇਹ ਤਾਂ ਬੜੀ ਸਿੱਧੀ ਜੀ ਸਾਡੇ ਕੋਲ ਐਗਜ਼ਾਮਪਲ ਆ, ਪਲਾਨ, ਬਲੂਪ੍ਰਿੰਟ ਵੀ ਦੇ ਦਾਂਗੇ। ਗੱਲ ਉਹਦੇ 'ਚ ਉਹ ਕੋਈ ਲੰਬੀ ਚੌੜੀ ਗੱਲ ਨਹੀਂ ਹੈ ਵੀ ਆਪਣੀਆਂ ਮੰਗਾਂ ਕੀ ਆ, ਬਲੂਪ੍ਰਿੰਟ, ਜਾਂ ਆਪਣਾ ਇਹਦੇ 'ਚੋਂ ਆਪਾਂ ਕੱਢਣਾ ਕੀ ਆ, ਉਹ ਬਲੂਪ੍ਰਿੰਟ ਵੀ ਦੇ ਦਾਂਗੇ। ਪਰ ਮੈਂ ਤੁਹਾਡੇ ਨਾਲ ਪਹਿਲਾਂ ਸਿੱਧੀ ਗੱਲ ਕਰਦਾ ਜੀ। ਜਦੋਂ ਕੋਈ ਸੰਘਰਸ਼ ਅਸੀਂ ਲੜਦੇ ਹਾਂ, ਚਾਹੇ ਹਥਿਆਰਬੰਦ ਸਾਡਾ ਸੰਘਰਸ਼ ਹੋਵੇ, ਚਾਹੇ ਸ਼ਾਂਤਮਈ ਹੋਵੇ, ਸਾਡੇ ਕੋਲੇ ਹਥਿਆਰਬੰਦ ਸੰਘਰਸ਼ ਦੀ ਐਗਜ਼ਾਮਪਲ ਵੀ ਪਈ ਆ ਪੰਜਾਬ ਕੋਲੇ ਜੀ, ਸ਼ਾਂਤਮਈ ਸੰਘਰਸ਼ ਦੀ ਵੀ ਸਾਡੇ ਕੋਲੇ ਬੜੇ ਉਦਾਹਰਨਾਂ ਪਈਆਂ। ਸਭ ਤੋਂ ਵੱਡੀ ਗੱਲ ਜਿਹੜੀ ਉਹਦੇ 'ਚ ਇਹ ਹੁੰਦੀ ਆ ਵੀ ਸਰਕਾਰ ਨੂੰ ਕੋਈ ਪੋਲੀਟੀਕਲ ਮਜਬੂਰੀ ਉਹਨਾਂ ਦੀ ਖੜੀ ਕਰਕੇ ਉਹਨੂੰ ਗੋਡਿਆਂ ਪਰ ਨਹੀਂ ਲੈ ਆਉਣਾ। ਬਿਲਕੁਲ ਬਿਲਕੁਲ, ਇੱਥੇ ਹੀ ਆਉਂਦੀ ਹੈ ਗੱਲ। ਉਸ ਤੋਂ ਬਾਅਦ ਸਰਕਾਰ ਸਾਨੂੰ ਸੱਦਾ ਦਿੰਦੀ ਆ ਵੀ ਸਾਡੇ ਨਾਲ ਆ ਕੇ ਬੈਠੋ, ਗੱਲਬਾਤ ਕਰੋ। ਜਦੋਂ ਉਹਨਾਂ ਨਾਲ ਜਾ ਕੇ ਬਹਿੰਦੇ ਆ ਤੇ ਜਦੋਂ ਮੈਂ ਕਿਹਾ ਲੜਾਈ ਟੇਬਲ ਤੇ ਹੁੰਦੀ ਆ, ਲੜਾਈ ਪਹੁੰਚ ਕਿੱਥੇ ਗਈ? ਟੇਬਲ ਤੇ। ਹੁਣ ਉਹ ਪੋਲੀਟੀਕਲੀ ਸਾਡੇ ਤੋਂ ਕੀ ਚਾਹੁੰਦੇ ਆ, ਅਸੀਂ ਉਹਨਾਂ ਤੋਂ ਕੀ ਚਾਹੁੰਦੇ ਆ, ਇੱਥੇ ਆ ਕੇ ਗੱਲ ਨਿਬੜਦੀ ਆ। ਇੱਕ ਗੱਲ ਦੀ ਤਾਂ ਸਾਨੂੰ ਸਪਸ਼ਟਤਾ ਹੈਗੀ ਆ ਨਾ, ਚਾਹੇ ਮੇਰਾ ਪਲਾਨ ਆ, ਚਾਹੇ ਕਿਸਾਨ ਜਥੇਬੰਦੀਆਂ ਦਾ ਪਲਾਨ ਆ, ਇਸ ਟਾਈਮ ਅਸੀਂ ਕੀ ਕਹਿ ਰਹੇ ਆ? ਅਸੀਂ ਇਹ ਕਹਿ ਰਹੇ ਆ, ਚਲੋ ਮੈਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦਾ ਵੀ ਆਰਡੀਨੈਂਸ ਵਾਪਸ ਲੈ ਲਓ। ਮੈਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਵੀ ਜਾਣਾ, ਇਹ ਕਹਿਣਾ ਵੀ ਆਰਡੀਨੈਂਸ ਵਾਪਸ ਵੀ ਲੈ ਲਏ ਤਾਂ ਪੁਰਾਣਾ ਜਿਹੜਾ ਤਾਣਾ ਬਾਣਾ ਸੀ ਉਹ ਵੀ ਬੜਾ ਸਿਖਾਵਾਂ ਨਹੀਂ ਸੀ। ਉਹਦੇ 'ਚ ਵੀ ਸੁਧਾਰਾਂ ਦੀ, ਬਹੁਤ ਵੱਡੇ ਸੁਧਾਰਾਂ ਦੀ ਜ਼ਰੂਰਤ ਆ। ਜਾਂ ਤੁਸੀਂ ਐਂ ਕਹਿ ਲਓ ਵੀ ਕਿਸਾਨਾਂ ਨੂੰ ਖੁਦ ਮੁਖਤਿਆਰੀ ਦੀ
ਜ਼ਰੂਰਤ ਆ, ਕਿਵੇਂ ਜ਼ਰੂਰਤ ਆ। ਜੇ ਅੱਜ ਖੇਤੀ ਦੇ ਇਨਪੁੱਟ ਕਾਸਟ ਆ ਜਿਹੜੇ ਉਹ ਕੰਪਨੀਆਂ ਡਿਸਾਈਡ ਕਰਦੀਆਂ ਤੇ ਸਰਕਾਰਾਂ ਡਿਸਾਈਡ ਕਰਦੀਆਂ, ਤੇ ਉਹਦੀ ਜਿਹੜੀ ਅਨਾਜ ਦੀ ਅਸੀਂ ਪੈਦਾ ਕਰਦੇ ਆ ਉਹਦੀ ਕਾਸਟ ਵੀ ਖਰੀਦਣ ਵਾਲਾ ਧਿਰ ਡਿਸਾਈਡ ਕਰ ਰਿਹਾ, ਤੇ ਅਸੀਂ ਫਿਰ ਕਿੱਥੋਂ ਉਹਦੇ ਚੋਂ ਮੁਨਾਫਾ ਕਮਾ ਲਾਂਗੇ। ਸੋ ਉਹ ਤਾਣਾ ਬਾਣਾ ਹੀ ਗਲਤ ਆ। ਉੱਥੇ ਕਿਸਾਨਾਂ ਕੋਲੇ ਇੰਨੀ ਕੁ ਖੁਦਮੁਖਤਿਆਰੀ ਤਾਂ ਚਾਹੀਦੀ ਆ ਨਾ, ਜਿੱਥੇ ਉਹ ਆਪਦੀਆਂ ਫਸਲਾਂ ਦੇ ਮੁੱਲ ਆਪ ਤੈਅ ਕਰ ਸਕਣ। ਜੇ ਆਪ ਤੈਅ ਨਾ ਕਰ ਸਕਣ ਤਾਂ ਪੰਜਾਬ ਸਰਕਾਰ ਹੀ ਤੈਅ ਕਰ ਲੇ। ਸੋ ਉਹ ਆਪਾਂ ਇੱਕ ਵਾਰੀ ਛੱਡ ਦਿੰਨੇ ਆ, ਆਪਾਂ ਜਥੇਬੰਦੀਆਂ ਵਾਲੇ ਢਾਂਚੇ ਤੇ ਆ ਦਿੰਨੇ ਆ, ਜਿੱਥੇ ਕਹਿੰਦੇ ਆ ਚਲੋ ਰਿਆਇਤਾਂ ਮਿਲ ਜਾਣ ਸਾਨੂੰ, MSP ਇਹਨੂੰ ਗਾਰੰਟੀ ਕਰੋ। ਇਹ ਕ੍ਰਿਮੀਨਲ ਆਫੈਂਸ ਹੋਵੇ ਜੇ MSP ਤੋਂ ਘੱਟ ਕੋਈ ਖਰੀਦਦਾ ਤਾਂ। ਅਗਲੀ ਗੱਲ, ਮੰਡੀਕਰਨ ਨੂੰ ਵੀ ਉਵੇਂ ਹੀ ਪ੍ਰੋਟੈਕਟ ਕੀਤਾ ਜਾਣਾ ਚਾਹੀਦਾ, ਫਸਲਾਂ ਦੇ ਮੰਡੀਕਰਨ ਨੂੰ, ਕਿਉਂਕਿ ਸਾਡੀ ਰੂਰਲ ਡਿਵੈਲਪਮੈਂਟ ਨਹੀਂ ਹੋਣੀ। ਐਗਰੀਕਲਚਰ ਹੈ ਵੀ ਸਟੇਟ ਸਬਜੈਕਟ। ਫਿਰ ਜਿਹੜਾ ਇਹਦੇ ਚ ਨਿਆਂ ਦਾ ਪ੍ਰਬੰਧ ਦਿੱਤਾ ਗਿਆ, ਤੁਸੀਂ ਕੋਰਟ ਕੋਲੇ ਤਾਂ ਜਾ ਹੀ ਨਹੀਂ ਸਕਦੇ। ਠੀਕ ਹੈ, ਤੁਹਾਨੂੰ SDM ਜਾਂ ਸਰਕਾਰੀ ਪੱਧਰ ਤੇ ਹੀ ਇਹਦੇ ਫੈਸਲੇ ਹੋਣਗੇ ਜੇ ਕੋਈ ਡਿਸਪਿਊਟ ਹੋ ਗਿਆ ਤਾਂ। ਫਿਰ ਸਾਨੂੰ ਕੰਟਰੈਕਟ ਫਾਰਮਿੰਗ ਦੀ ਵੀ ਇਹਦੇ ਚ ਬੜੀ ਵੱਡੀ ਦਿੱਕਤ ਆਊਗੀ, ਕਿਉਂਕਿ ਕੰਟਰੈਕਟ ਫਾਰਮਿੰਗ ਦੋ ਢੰਗ ਨਾਲ ਹੁੰਦੀ ਆ। ਜਾਂ ਤਾਂ ਸਿੱਧੇ ਤੁਹਾਡੇ ਨਾਲ ਕੰਟਰੈਕਟ ਕਰਨਗੇ, ਜਾਂ ਤੁਹਾਨੂੰ ਦੱਸਣਗੇ ਕਿਹੜੀ ਫਸਲ ਉਗਾਉਣੀ ਆ, ਉਹ ਫਸਲ ਦਾ ਕੰਟਰੈਕਟ ਹੋਊਗਾ, ਤੇ ਉਹਦੇ ਫਸਲ ਦਾ ਵੀ ਇੱਕ ਉਹਨਾਂ ਨੇ ਮਾਪਦੰਡ ਮਾਪਿਆ ਹੋਊ ਵੀ ਇਹਦਾ ਜਿਹੜੀ ਕੁਆਲਿਟੀ ਆ ਉਹ ਇਸ ਲੈਵਲ ਦੀ ਹੋਵੇ ਤਾਂ ਖਰੀਦਾਂਗੇ, ਨਹੀਂ ਤਾਂ ਨਹੀਂ ਖਰੀਦਦੇ। ਫਿਰ ਉੱਥੇ ਕਿਵੇਂ ਮੈਨੀਪੂਲੇਸ਼ਨਸ ਕਰਦੀਆਂ ਕੰਪਨੀਆਂ, ਉਹ ਸਭ ਕੁਝ ਹੋਊਗਾ। ਮੈਂ ਕਹਿੰਦਾ ਚਲੋ ਹਜੇ ਇਹ ਕਾਨੂੰਨ ਵਾਪਸ ਲੈਣ ਤੱਕ ਹੀ ਜਾਂਦੇ ਆ। ਸਰਕਾਰ ਇਹ ਸਾਨੂੰ ਭਰੋਸਾ ਤਾਂ ਦਿਵਾਵੇ ਵੀ ਕਾਨੂੰਨ ਵਾਪਸ ਲਏ ਜਾਣਗੇ। ਬਿਲਕੁਲ। ਜੇ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਤਾਂ ਕਿਹੜੀਆਂ ਸੋਧਾਂ ਹੋਣਗੀਆਂ, ਕਿਵੇਂ ਫਾਰਮਰ ਨੂੰ ਪ੍ਰੋਟੈਕਟ ਕੀਤਾ ਜਾਊਗਾ, ਕਿਵੇਂ ਲੋਕਲ ਲਾਜ਼ ਬਣਨਗੇ, ਫਾਰਮਰ ਨੂੰ ਪ੍ਰੋਟੈਕਟ ਕੀਤਾ ਜਾਊਗਾ। ਇਹਦੇ 'ਚ ਇਹ ਭਰੋਸਾ ਤਾਂ ਦਿਵਾਵੇ ਸਾਡੇ ਕੋਲੋਂ ਸਾਡੀਆਂ ਜ਼ਮੀਨਾਂ ਨਹੀਂ ਖੋਣਗੀਆਂ ਕੰਪਨੀਆਂ ਜੀ। ਸੋ ਅਜੇ ਤੱਕ ਸਾਡੇ ਹੱਥ ਪੱਲੇ ਕੀ ਆ? ਕੁਝ ਵੀ ਨਹੀਂ ਆ ਜੀ। ਤੇ ਐਡਾ ਵੱਡਾ ਲੈਜਿਸਲੇਸ਼ਨ, ਐਡਾ ਵੱਡਾ ਸਿਸਟਮ ਸਾਡੇ ਤੇ ਗਲਬਾ ਪਾਉਣ ਵਾਸਤੇ ਇਹਨਾਂ ਨੇ ਉਸਾਰਤਾ, ਤੇ ਇਹ ਕਹਿ ਰਹੇ ਆ ਕਿ ਗੱਲ ਕਰੋ। ਹੁਣ ਇਹ ਤਾਂ ਸਾਨੂੰ ਸਪਸ਼ਟਤਾ ਇੰਨੀ ਤਾਂ ਹੈਗੀ ਆ ਵੀ ਇਹ ਹੈ ਨਹੀਂ ਸਾਡੇ ਕੰਮ ਦਾ, ਇਹਦੇ 'ਚ ਕੁਝ ਵੀ ਨਹੀਂ ਆ। ਹੁਣ ਜੇ ਗੱਲਬਾਤ ਕਰਦੇ ਆ, ਗੱਲਬਾਤ ਸਮਝਾਉਣ ਸਮਝਣ ਦੀ ਗੱਲ ਤੋਂ ਪਰਾਂ ਹੋਣੀ ਚਾਹੀਦੀ ਆ। ਸਰਕਾਰ ਕਿਤੇ ਨਾ ਕਿਸੇ ਲੈਵਲ ਤੇ ਸਾਡੇ ਭਰੋਸੇ ਨੂੰ ਜਿੱਤੇ। ਪਹਿਲਾਂ ਹਜੇ ਤਾਂ ਅਸੀਂ ਭਰੋਸਾ ਕਰਨ ਜੋਗੇ ਹੀ ਨਹੀਂ ਉਹਨਾਂ 'ਚ। ਅੱਛਾ, ਇੱਥੇ ਇੱਕ ਸਵਾਲ ਹੋਰ ਦੀਪ ਵੀਰੇ, ਕਿਸ ਤਰ੍ਹਾਂ ਦੀਆਂ ਅਮੈਂਡਮੈਂਟਸ ਦੀ ਤੁਸੀਂ ਗੱਲ ਕੀਤੀ? ਅਕੋਰਡਿੰਗ ਟੂ ਯੂ ਤੁਸੀਂ ਕਿਸ ਤਰ੍ਹਾਂ ਦੀਆਂ ਅਮੈਂਡਮੈਂਟਸ ਚਾਹੋਗੇ? ਅਗਰ ਗਵਰਨਮੈਂਟ ਮੰਨ ਜਾਂਦੀ ਹੈ ਕਿ ਚਲੋ ਅਸੀਂ 4 ਕਰ ਦਿੰਦੇ ਆ, 5 ਅਮੈਂਡਮੈਂਟਸ ਅਸੀਂ ਤੁਹਾਡੇ ਕਹੇ ਤੇ ਤੁਹਾਡੇ ਅਨੁਸਾਰ ਕਰ ਦਿੰਦੇ ਆ, ਕਿਹੜੀਆਂ 4-5 ਅਮੈਂਡਮੈਂਟਸ ਤੁਸੀਂ ਇਹਦੇ ਵਿੱਚ ਚਾਹੋਗੇ? ਸ਼ੋਰਿਟੀ ਚਾਹੋਗੇ ਕਿਸ ਤਰ੍ਹਾਂ ਦੀ? ਦੇਖੋ, ਮੈਂ ਸਪਸ਼ਟ ਰੂਪ 'ਚ ਤਾਂ ਇਹੀ ਚਾਹੂੰਗਾ ਵੀ ਜਿਹੜੇ ਇਹ ਨਵੀਂ ਲੈਜਿਸਲੇਸ਼ਨ, ਨਵਾਂ ਲਾਅ ਬਣਿਆ ਜੀ, ਇਹਨੂੰ ਪੂਰਨ ਤੌਰ ਤੇ ਰੱਦ ਕੀਤਾ ਜਾਵੇ। ਓਕੇ ਜੀ। ਕਿਉਂਕਿ ਇਹ ਜਿਵੇਂ ਇੰਟਰਡਿਪੈਂਡੈਂਸੀ ਇਹਦੀ ਹੈ ਇੱਕ ਲੈਜਿਸਲੇਸ਼ਨ ਦੀ ਦੂਜੇ ਨਾਲ, ਉਹ ਕਿਤੇ ਨਾ ਕਿਤੇ ਕਾਰਪੋਰੇਟ ਸੈਕਟਰ ਨੂੰ ਜਾਂ ਕਾਰਪੋਰੇਟ ਆਬਜੈਕਟਿਵ ਨੂੰ ਪਲੀਜ਼ ਕਰਨ ਵਾਸਤੇ ਕੀਤਾ ਗਿਆ, ਹਨਾ, ਕੰਪਨੀਆਂ ਨੂੰ ਜੀ। ਬਿਲਕੁਲ, ਪੂਰਾ ਢਾਂਚਾ ਉਹਨਾਂ ਦੇ ਹੱਥ 'ਚ ਕਿਸਾਨੀ ਦਾ ਦੇਣ ਵਾਸਤੇ ਕੀਤਾ ਗਿਆ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਬਿਲਕੁਲ। ਪਰ ਜਿਹੜੀਆਂ ਅਮੈਂਡਮੈਂਟਸ ਦੀ ਜ਼ਰੂਰਤ ਆ ਜੀ, ਸਾਡਾ FCI ਐਕਟ ਆ, ਉਹਨੂੰ ਡੀਸੈਂਟਰਲਾਈਜ਼ ਕਰੋ ਜੀ, ਸਟੇਟ ਸਪੈਸੀਫਿਕ ਕਰੋ। ਐਗਜ਼ੈਕਟਲੀ। ਸਟੇਟ ਕੋਲੇ ਜਿਹੜੀ ਸਟੇਟ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਸਟੇਟ ਦਾ ਵਿੰਗ ਹੋਵੇ, ਉਹਦੇ ਕੋਲੇ ਸੁਪਰਵਾਈਜ਼ਰੀ ਪਾਵਰਸ ਵੀ ਹੋਣ, ਤੇ ਉਹਦੇ ਕੋਲੇ ਇੰਪਲੀਮੈਂਟੇਸ਼ਨ ਕਰਨ ਵਾਸਤੇ ਸਟੇਟ ਪਾਲਿਸੀਜ਼ ਵਾਸਤੇ ਵੀ ਇੱਕ ਪੂਰਾ ਤਾਣਾ ਬਾਣਾ ਹੋਵੇ। ਨਾਲ APMC ਐਕਟ ਆ ਜਿਹੜਾ, ਉਹਦੇ 'ਚ ਵੀ ਫਿਰ ਰਿਫਾਰਮਸ ਦੀ ਜ਼ਰੂਰਤ ਆ। ਇਹ ਨਹੀਂ ਸੀ ਵੀ ਪੁਰਾਣਾ APMC ਐਕਟ ਜਾਂ ਢਾਂਚਾ ਕਿਸਾਨ ਦੇ ਹੱਕ 'ਚ ਸੀ, ਮਜ਼ਦੂਰਾਂ ਦੇ ਹੱਕ 'ਚ ਸੀ। ਉਹ ਉੱਥੇ ਵੀ ਖੁਦਕੁਸ਼ੀਆਂ ਤਾਂ ਉੱਥੋਂ ਹੀ ਨਿਕਲੀਆਂ, ਕਰਜ਼ੇ ਵੀ ਉੱਥੋਂ ਹੀ ਨਿਕਲੇ ਆ ਜੀ। ਬਿਲਕੁਲ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਸਟੇਟ ਏਜੰਸੀਜ਼ ਆ, ਮਾਰਕਫੈਡ, ਪਨਸੈਪ ਜਾਂ ਹੋਰ ਵੇਰਕਾ ਵੀ ਕਹਿ ਲਓ, ਸਾਡੀ ਇਹ ਵੀ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੀ ਆ, ਹਨਾ। ਇਹਨਾਂ ਦੀਆਂ ਪਾਲਿਸੀ ਨੂੰ ਸਟੇਟ ਲੈਵਲ ਤੇ ਮੈਨੇਜ ਕੀਤਾ ਜਾਵੇ। ਕਾਰਪੋਰੇਟ ਜਿਹੜੀਆਂ ਤੁਸੀਂ ਸੁਸਾਇਟੀਜ਼ ਆ, ਉਹ ਬਣਾਈਆਂ ਜਾਣ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ। ਕਿਉਂਕਿ ਕਿਸਾਨ ਕੋਲੇ ਜਦੋਂ ਸਿੱਧੀ ਕੋਈ ਕੰਪਨੀ ਜਾਂਦੀ ਆ, ਕਾਰਪੋਰੇਟ ਧਿਰ ਜਾਂਦੀ ਆ, ਤਾਂ ਕਿਸਾਨ ਦਾ ਸ਼ੋਸ਼ਣ ਉਹਦੇ 'ਚ ਸਿੱਧਾ ਵੱਟ ਤੇ ਪਿਆ। ਐਗਜ਼ੈਕਟਲੀ। ਤੇ ਜੇ ਵਿੱਚ ਇੱਕ ਕਾਰਪੋਰੇਟ ਜਿਹੜਾ ਮਾਡਲ ਅਸੀਂ ਦੇ ਦਾਂਗੇ, ਜਿਵੇਂ ਅਮੂਲ ਆ, ਅਮੂਲ ਫਾਰਮਰਸ ਕੰਟਰੋਲ ਕਰਦੇ ਆ। ਅਮੂਲ ਦਾ ਪੂਰਾ ਮਾਡਲ ਹੀ ਜੇ ਤੁਸੀਂ ਪੜ੍ਹੋਗੇ, ਬੜਾ ਉਹਦੇ 'ਚ ਮੁਨਾਫਾ ਕਿਉਂ ਆ? ਕਿਉਂਕਿ ਕਾਰਪੋਰੇਟ ਮਾਡਲ ਆ ਉਹਦਾ। ਕਾਰਪੋਰੇਟ ਸੁਸਾਇਟੀਜ਼ ਬਣਾਈਆਂ ਹੋਈਆਂ, ਕੋਆਪਰੇਟਿਵ ਸੁਸਾਇਟੀਜ਼ ਬਣਾਈਆਂ ਹੋਈਆਂ,
ਜਿਹਨੂੰ ਦੁੱਧ ਕਿਸਾਨ ਪੈਦਾ ਕਰਦੇ ਆ, ਦੁੱਧ ਜਾ ਕੇ ਉਸ ਕੋਆਪਰੇਟਿਵ ਸੁਸਾਇਟੀਜ਼ ਕੋਲੇ ਬਿਲਕੁਲ। ਵੇਚਦੇ ਆ ਤੇ ਜੀ। ਉਹਦੇ ਬਾਈ ਪ੍ਰੋਡਕਟ ਉਹ ਬਣਾ ਕੇ ਜੀ। ਗਾਂ ਕੰਜ਼ਿਊਮਰਸ ਨੂੰ ਵੇਚਦੇ ਆ। ਅੱਜ ਜੇ ਅਸੀਂ ਬਚਣਾ, ਸਾਨੂੰ ਇੱਕ ਗੱਲ ਸਮਝਣੀ ਪਊਗੀ ਵੀ ਰॉ ਮਟੀਰੀਅਲ ਅਸੀਂ ਪੈਦਾ ਕਰਦੇ ਆ ਤੇ ਰॉ ਮਟੀਰੀਅਲ ਦੇ ਤੌਰ ਤੇ ਹੀ ਵੇਚਾਂਗੇ, ਸਾਡੇ ਹੱਥ ਪੱਲੇ ਕੁਝ ਨਹੀਂ ਲੱਗਣਾ। ਡੈਫੀਨਿਟਲੀ ਅੱਜ ਦਾ ਜ਼ਮਾਨਾ ਪ੍ਰੋਸੈਸਡ ਫੂਡ ਦਾ, ਸਾਨੂੰ ਉਹ ਰॉ ਮਟੀਰੀਅਲ ਪੈਕਟਾਂ 'ਚ ਬੰਦ ਕਰਕੇ ਪ੍ਰੋਸੈਸ ਕਰਕੇ ਜੇ ਅਸੀਂ ਵੇਚਣ ਲੱਗੇ, ਫਾਇਦਾ ਉੱਥੇ ਪਿਆ। ਡੈਫੀਨਿਟਲੀ ਹੁਣ ਸਾਨੂੰ ਅਸਲ ਨੀਤੀਆਂ ਵੱਲ ਤਾਂ ਸਰਕਾਰ ਨੇ ਕੀ ਗਾਈਡ ਕਰਨਾ, ਸਾਡੇ ਤੇ ਤਾਂ ਨਵੇਂ ਕਾਨੂੰਨ ਬਣਾ ਕੇ ਗਲਬੇ ਪਾਈ ਜਾਂਦੇ ਆ। ਡੈਫੀਨਿਟਲੀ ਸੋ ਇਹ ਜਿਹੜੀਆਂ ਸਾਰੀਆਂ ਸੋਧਾਂ ਦੀ ਬਹੁਤ ਵੱਡੀ ਜ਼ਰੂਰਤ ਆ। ਸਭ ਤੋਂ ਵੱਡੀ ਜ਼ਰੂਰਤ ਇਹ ਆ ਵੀ ਪੰਜਾਬ ਦੀ ਕਿਸਾਨੀ ਦੇ ਫੈਸਲੇ, ਪੰਜਾਬ ਦੇ ਮਜ਼ਦੂਰਾਂ ਦੇ ਫੈਸਲੇ, ਸਾਡੀਆਂ ਕਿਸਾਨੀ ਦੇ ਨਾਲ ਜਿਹੜੀਆਂ ਨੀਤੀਆਂ ਉਹ ਪੰਜਾਬ ਡਿਸਾਈਡ ਕਰੇ। ਜੀ ਬਿਲਕੁਲ ਇੰਨੀ ਕੁ ਖੁਦ ਮੁਖਤਿਆਰੀ ਪੰਜਾਬ ਕੋਲੇ ਹੋਣੀ ਚਾਹੀਦੀ ਆ। ਜੇ ਨਹੀਂ ਹੋਈ ਤੇ ਦਿੱਲੀ ਡਿਸਾਈਡ ਕਰੂਗੀ। ਇੱਕ ਗੱਲ ਤਾਂ ਆਪਾਂ ਐਨ ਜਿਵੇਂ ਪੱਥਰ ਤੇ ਲਕੀਰ ਵਾਲੀ ਸਮਝ ਲਈਏ, ਜੀ। ਇਹ ਬਹੁਤ ਜ਼ਰੂਰੀ ਆ। ਬਿਲਕੁਲ ਜੀ। ਬਿਲਕੁਲ ਜਿਹੜੇ ਕੋਈ ਰਾਜਨੀਤਿਕ ਫੈਸਲੇ ਜਾਂ ਸਮਾਜਿਕ ਫੈਸਲੇ ਪੰਜਾਬ ਦੇ ਦਿੱਲੀ ਤੋਂ ਹੋਣਗੇ, ਉਹ ਕਦੇ ਸਾਡੇ ਹੱਕ 'ਚ ਹੋ ਹੀ ਨਹੀਂ ਸਕਦੇ। ਬਿਲਕੁਲ। ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਪ ਹੋਵੇ, ਚਾਹੇ ਬੀਜੇਪੀ ਹੋਵੇ। ਜੇ ਪੰਜਾਬ ਦੇ ਫੈਸਲੇ ਦਿੱਲੀ ਦੀ ਸਿਆਸਤ ਕਰੂਗੀ, ਉਹ ਪੰਜਾਬ ਦੇ ਹੱਕ 'ਚ ਹੋ ਹੀ ਨਹੀਂ Definitely। ਸਕਦੇ। ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਸੀ ਕਿ ਅਸੀਂ ਇਸ ਬਿੱਲ ਨੂੰ ਵਿਧਾਨ ਸਭਾ ਦੇ ਸੈਸ਼ਨ ਬੁਲਾ ਕੇ, ਵਿਸ਼ੇਸ਼ ਸਦਨ ਬੁਲਾ ਕੇ ਤੁਸੀਂ ਕੋਲੇ ਹੋ ਕੇ ਮਾੜੀ ਜੀ ਗੱਲ ਕਰੋ। ਇਹਨੂੰ ਅਸੀਂ ਕੱਟਾਂਗੇ ਜਾਂ ਇਹਨੂੰ ਅਸੀਂ ਰੱਦ ਕਰਾਂਗੇ। ਹਾਂਜੀ। ਤੇ ਸਟੇਟ ਗਵਰਨਮੈਂਟ ਵੀ ਜੀ ਅੱਜ ਪੂਰੀ ਤਰ੍ਹਾਂ ਨਾਲ ਚੁੱਪ ਹੈ। ਲਗਾਤਾਰ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ, ਉਸ ਦੇ ਬਾਵਜੂਦ ਵੀ ਕੈਪਟਨ ਸਰਕਾਰ ਵੱਲੋਂ ਜਾਂ ਤਾਂ ਸਦਨ ਬੁਲਾਇਆ ਗਿਆ ਤੇ ਨਾ ਹੀ ਇਸ ਬਿੱਲ ਬਾਰੇ ਕੋਈ ਇਦਾਂ ਦੀ ਗੱਲਬਾਤ ਤੈਅ ਕੀਤੀ ਗਈ ਹੈ ਕਿ ਇਹਨੂੰ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ ਜਾਊਗਾ। ਹਾਂਜੀ। ਇਹਨੂੰ ਕਿੱਦਾਂ ਦੇਖਦੇ ਹੋ? ਨਹੀਂ, ਮੈਂ ਤਾਂ ਹੁਣ ਪਹਿਲਾਂ ਹੀ ਕਹਿ ਕੇ ਹਟਿਆ। ਹੁਣ ਪੰਜਾਬ 'ਚ ਕਾਂਗਰਸ ਪਾਰਟੀ ਹੈ ਇਸ ਟਾਈਮ ਜੀ ਰਾਜ ਕਰ ਰਹੀ ਹੈ। ਨਹੀਂ, ਇੱਕ ਪਾਸੇ ਤਾਂ ਨਹੀਂ, ਨਹੀਂ, ਸਰਕਾਰ ਮੈਂ ਆਉਣਾ ਇਸ ਇਸ ਗੱਲ ਬਿੱਲ ਦਾ ਵਿਰੋਧ ਕਰਦੀ ਨਹੀਂ ਪਈ ਨਹੀਂ, ਆ। ਮੈਂ ਦੇਖੋ ਜੀ। ਵਿਰੋਧ ਤਾਂ ਫਿਰ ਉਹਦਾ ਐਕਸ਼ਨ ਵੀ ਹੋਵੇ ਨਾ ਕੁਝ। ਜੀ ਬਿਲਕੁਲ ਬਿਲਕੁਲ। ਕੱਲਾ ਵਿਰੋਧ ਲਫ਼ਜ਼ 'ਚ ਕੁਝ ਨਹੀਂ ਹੁੰਦਾ, ਨਾਲ ਤੁਹਾਨੂੰ ਕੁਛ ਨਾ ਕੁਛ, ਜਿਵੇਂ ਮੈਂ ਕਹਿੰਦਾ, ਸਾਡਾ ਭਰੋਸਾ ਤਾਂ ਜਿੱਤਣ ਦਾ ਵੀ ਸਰਕਾਰ ਸੀਰੀਅਸ ਆ। ਸਰਕਾਰ ਨੇ ਕੁਝ ਸਟੇਟ ਲਾਜ਼ ਆ ਜਿਹੜੇ ਫਾਰਮਰਸ ਦੇ ਲੈਵਲ ਤੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ, ਮੰਨ ਲਓ ਡੋਮਿਸਾਈਲ ਤੋਂ ਬਿਨਾ ਇੱਥੇ ਕੋਈ ਜ਼ਮੀਨ ਹੀ ਨਾ ਖਰੀਦ ਸਕੇ। ਸਟੇਟ ਲਾਜ਼ ਦੇਖੋ, ਜੇ ਤੁਸੀਂ ਸੈਂਟਰਲ ਲਾਜ਼ ਬਣ ਗਏ, ਸਰਕਾਰ ਜੇ ਸਟੇਟ ਗਵਰਨਮੈਂਟ ਚਾਹੇ ਉਹਨਾਂ ਨੂੰ ਨੇਗੇਟ ਕਰਨ ਵਾਸਤੇ ਸਟੇਟ ਲਾਜ਼ ਬਣਾਏ ਜਾ ਸਕਦੇ। ਬਿਲਕੁਲ। ਪਰ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਹੋ ਰਹੀ। ਜੋ ਕੱਲਾ ਵਿਰੋਧ ਲਫ਼ਜ਼ ਜੇ ਅਸੀਂ ਕਹੀਏ, ਉਹਨੂੰ ਮੰਨ ਕੇ ਅੱਜ ਦੀ ਗਰਾਊਂਡ ਰਿਐਲਿਟੀ ਨੂੰ ਤਾਂ ਸਮਝੋ। ਨਾ ਕਾਂਗਰਸ ਦੇ ਪੱਖ 'ਚ ਲੋਕ ਭੁਗਤ ਰਹੇ ਆ, ਨਾ ਅਕਾਲੀਆਂ ਦੇ ਪੱਖ 'ਚ ਭੁਗਤ ਰਹੇ ਆ, ਨਾ ਬੀਜੇਪੀ ਦੇ ਹੱਕ 'ਚ ਭੁਗਤ ਰਹੇ ਆ। ਬਿਲਕੁਲ। ਕਿਉਂ? ਲੋਕਾਂ ਦੇ ਗਲਮਿਆਂ ਨੂੰ ਫੜ ਲਿਆ ਸਰਕਾਰਾਂ ਨੇ। ਜਦੋਂ ਮੈਂ ਕਿਹਾ ਪੰਜਾਬ ਦੀ ਸਿਆਸਤ ਜਾਂ ਪੰਜਾਬ 'ਚ ਕੋਈ ਵੀ ਸੋਸ਼ਲ ਲੈਵਲ ਤੇ ਕੋਈ ਪਾਲਿਸੀ ਬਣਦੀ ਆ, ਜੇ ਉਹ ਦਿੱਲੀ ਤੋਂ ਬਣਦੀ ਆ, ਜਾਂ ਪੰਜਾਬ 'ਚ ਕੋਈ ਵੀ ਪੋਲੀਟੀਕਲ ਪਾਰਟੀ ਜਿਹਦਾ ਦਿੱਲੀ ਨਾਲ ਲਿੰਕ ਆ, ਜੇ ਇੱਥੋਂ ਸਾਰਾ ਤਾਣਾ ਬਾਣਾ ਹੀ ਸਾਨੂੰ ਸਮਝ ਆ ਗਿਆ ਨਾ। ਬਿਲਕੁਲ ਜੀ। ਸੋ ਪੋਲੀਟੀਕਲ ਸਟਰਕਚਰ ਨੂੰ ਸਮਝੋ ਹੁਣ ਤੁਸੀਂ। ਇਸ ਟਾਈਮ ਪੰਜਾਬ ਨੂੰ ਆਪਦੀ ਸਿਆਸਤ ਖੜੀ ਕਰਨ ਦੀ ਜ਼ਰੂਰਤ ਆ। ਸਾਨੂੰ ਆਪਦੀ ਸਿਆਸਤ ਅਸੀਂ ਜੇ ਖੜੀ ਨਾ ਕਰ ਪਾਏ, ਫਿਰ ਅਸੀਂ ਖਤਾ ਹੀ ਖਾਂਦੇ ਰਵਾਂਗੇ ਹਮੇਸ਼ਾ। ਸਿੱਧੂ ਵੀਰੇ, ਆਖਰੀ ਸਵਾਲ ਤੁਹਾਡੇ ਕੋਲੋਂ, ਅਗਰ ਸਰਕਾਰ ਵਿਹਾਰ ਤੇ ਅੜੀ ਰਹਿੰਦੀ ਆ, ਮੰਨਦੀ ਨਹੀਂ, ਤਾਂ ਫਿਰ ਸਾਡੇ ਕੋਲ ਪਲਾਨ B ਕੀ ਆ? ਜੇ ਉਹ ਇਦਾਂ ਹੀ ਸਾਨੂੰ ਗੱਲਬਾਤ ਦੇ ਬਹਾਨੇ ਬੁਲਾ ਕੇ ਟਾਲ ਮਟੋਲੇ ਕਰਕੇ ਵਾਪਸ ਕਰ ਦਿੰਦੀ ਆ, ਫਿਰ ਸਾਡੇ ਕੋਲ ਕੀ ਕਾਰਨ ਬਚਣਗੇ ਪਿੱਛੇ ਸੰਘਰਸ਼ ਦੇ? ਫਿਰ ਕੀ ਸੋਚਿਆ ਤੁਸੀਂ? ਦੇਖੋ, ਪਲਾਨ B ਤੁਹਾਡੇ ਕੋਲੇ, ਇਹ ਸਵਾਲ ਰੀਫਰੇਜ਼ ਕਰਦੇ ਆ ਆਪਾਂ ਜੀ। ਪਲਾਨ B ਸਰਕਾਰ ਦੇ ਨਾਲ ਗੱਲਬਾਤ ਕਰਕੇ, ਜਾਂ ਸਾਡੇ ਕੋਲੇ ਆਰਡੀਨੈਂਸਸ 'ਚ ਕੀ ਲੈਣਾ, ਅਸੀਂ ਉਹਦਾ ਨਹੀਂ ਆ। ਸੰਘਰਸ਼ ਦਾ ਪਲਾਨ B ਕੀ ਹੋਣਾ ਚਾਹੀਦਾ? ਜੀ ਬਿਲਕੁਲ। ਹੈਨਾ? ਸੰਘਰਸ਼ ਦਾ ਪਲਾਨ ਵੀ ਇਹ ਆ। ਅੱਜ ਮੰਨ ਲਓ ਜਿਹੜਾ ਉਭਾਰ ਆ, ਉਹ ਸਭ ਤੋਂ ਵੱਡੇ ਤੌਰ ਤੇ ਅਸੀਂ ਦੇਖਿਆ ਤਾਂ ਪੰਜਾਬ 'ਚ ਬੜਾ ਜ਼ਿਆਦਾ। ਡੈਫੀਨਿਟਲੀ। ਫਿਰ ਨਾਲ ਲੱਗਦੀ ਸਾਡੀ ਸਟੇਟ ਹਰਿਆਣਾ 'ਚ ਵੀ ਹਜੇ ਹੌਲੀ ਹੌਲੀ ਇਹ ਉਭਾਰ ਪ੍ਰਗਟ ਹੋ ਰਿਹਾ। ਉਵੇਂ ਹੀ ਗਾਂ ਰਾਜਸਥਾਨ ਔਰ UP ਇੱਧਰ ਜਾਈਏ ਤਾਂ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ, ਉੱਥੇ ਵੀ ਹੌਲੀ ਹੌਲੀ ਪ੍ਰੋਟੈਸਟ, ਬਿਹਾਰ 'ਚ ਵੀ ਪ੍ਰੋਟੈਸਟ ਹੋਏ, ਪਰ ਇਸ ਪੱਧਰ ਤੇ ਲਾਮਬੰਦੀ ਨਹੀਂ ਆ ਜਿਵੇਂ ਪੰਜਾਬ 'ਚ। ਬਿਲਕੁਲ। ਹੁਣ ਪੰਜਾਬ ਇਸ ਟਾਈਮ ਸਰਕਾਰ ਨੂੰ ਪਤਾ, ਜੇ ਪੰਜਾਬ ਨੂੰ ਅਸੀਂ ਫੜ ਲਿਆ ਤਾਂ ਪੰਜਾਬ ਦਾ ਸੰਘਰਸ਼ ਕਮਜ਼ੋਰ ਕਰਤਾ, ਬਾਕੀ ਥਾਂ ਤੇ ਅਸੀਂ ਕੰਟਰੋਲ ਕਰਨਾ ਸਾਡੇ ਲਈ ਸੌਖਾ। ਡੈਫੀਨਿਟਲੀ। ਸਾਡੀਆਂ ਕਿਸਾਨ ਜਥੇਬੰਦੀਆਂ ਨੂੰ, ਕਿਉਂਕਿ
ਇਹਨਾਂ ਦਾ ਕੇਡਰ ਸਾਰੇ ਕਿਤੇ ਕੇਡਰ ਬੈਠਾ। ਜੀ ਜੇ ਮੈਂ ਅੱਜ ਮੈਂ ਕੋਸ਼ਿਸ਼ ਕੀਤੀ ਸੀ, ਹੁਣ ਵੀ ਕਰ ਰਿਹਾ ਲਗਾਤਾਰ, ਵੀ ਬਾਕੀ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ ਇਸ ਸੰਘਰਸ਼ ਨੂੰ ਉਸ ਵੱਡੇ ਪੱਧਰ ਤੇ ਲਾਮਬੰਦ ਕੀਤਾ ਜਾਵੇ। ਇੱਕ ਪਾਸੇ ਸਰਕਾਰ ਦੱਬੂਗੀ, ਦੂਜੇ ਪਾਸੇ ਫੇਰ ਸੰਘਰਸ਼ ਖੜਾ। ਜਦੋਂ ਤੱਕ ਸਰਕਾਰ ਦੀ ਕੋਈ ਪੋਲੀਟੀਕਲ ਮਜਬੂਰੀ ਨਹੀਂ ਬਣਦੀ ਨਾ, ਰਾਜਸੀ ਮਜਬੂਰੀ ਨਹੀਂ ਬਣਦੀ, ਸਰਕਾਰ ਨੇ ਤੁਹਾਡੇ ਨਾਲ ਟੇਬਲ ਤੇ ਨਹੀਂ ਬਹਿਣਾ। ਅੱਜ ਸਰਕਾਰ ਨੂੰ ਪਤਾ, ਹਜੇ ਜੇ ਅਸੀਂ ਕਹੀਏ ਵੀ ਮੋਦੀ ਸਰਕਾਰ ਹਿੱਲ ਗਈ ਆ, ਹਜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਡੈਫੀਨਿਟਲੀ, ਕਿਉਂਕਿ ਗੱਲ ਇਕੱਲੇ ਪੰਜਾਬ ਤੱਕ ਹੀ ਆ, ਪ੍ਰਗਟ ਰੂਪ ਚ ਪੰਜਾਬ ਤੱਕ ਹੀ ਆ। ਕੋਈ ਇੱਕਾਂ ਦੁੱਕਾਂ ਬਾਕੀ ਸਟੇਟਾਂ ਚ ਅਸੀਂ ਜਾ ਕੇ ਵੱਡੀਆਂ ਸਭਾ, ਉਹਨਾਂ ਦੀਆਂ ਸਭਾ ਜਿਹੜੀ ਆ ਉੱਥੇ ਕਰੀ ਜਾਂਦੇ ਆ ਉਹ, ਪਰ ਜਿੱਡੀ ਵੱਡਾ ਵਿਰੋਧ ਇਸ ਟਾਈਮ ਪੰਜਾਬ 'ਚ ਹੋ ਰਿਹਾ ਉਹ ਹੋਰ ਕਿਤੇ ਨਹੀਂ ਹੋ ਰਿਹਾ। ਇਹਨੂੰ ਤਿੱਖਾ ਕਰਨ ਦੀ ਜ਼ਰੂਰਤ ਆ, ਬਾਕੀ ਸੂਬਿਆਂ ਨੂੰ ਨਾਲ ਲੈਣ ਦੀ ਜ਼ਰੂਰਤ ਆ। ਸਰਕਾਰ ਵਾਸਤੇ ਪੋਲੀਟੀਕਲ ਕੋਈ ਨਾ ਕੋਈ ਉਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਸਿਚੁਏਸ਼ਨ ਇਹੋ ਜਿਹੀ ਬਣੇ ਜਿੱਥੇ ਉਹਨਾਂ ਨੂੰ ਲੱਗੇ ਵੀ ਹੁਣ ਤੱਕ ਗਏ ਜੀ, ਹੁਣ ਤਾਂ ਵੋਟਾਂ ਵੀ ਗਈਆਂ ਤੇ ਹੋ ਸਕਦਾ ਸਾਡੀ ਸਰਕਾਰ ਨੂੰ ਵੀ ਖਤਰਾ ਹੋਵੇ। ਜਦੋਂ ਤੱਕ ਉਸ ਲੈਵਲ ਤੱਕ ਗੱਲ ਨਹੀਂ ਜਾਂਦੀ ਕਿਸੇ ਰੂਪ 'ਚ ਵੀ, ਜਾਂ ਤੁਸੀਂ ਜਿਹੜਾ ਇਹਨਾਂ ਦਾ ਇਨਫਰਾਸਟ੍ਰਕਚਰ ਆ ਉਹਨੂੰ ਕਿਸੇ ਰੂਪ 'ਚ ਡਿਸਟਰਬ ਨਹੀਂ ਕਰਦੇ, ਤਾਣੇ ਬਾਣੇ ਨੂੰ, ਸਰਕਾਰ ਨੇ ਤੁਹਾਡੇ ਨਾਲ ਗੱਲ ਨਹੀਂ ਕਰਨੀ। ਸੋ ਪਲਾਨ ਵੀ ਇੱਕ ਨਹੀਂ ਆ, ਸਾਡੇ ਕੋਲੇ 3-4 ਪਲਾਨ ਵੀ ਹੈਗੇ, ਪਰ ਸਿਰ ਜੋੜ ਕੇ ਬੈਠਾਂਗੇ ਆਪਸ 'ਚ। ਵਿਚਾਰਾਂ ਦੇ ਵਖਰੇਵਿਆਂ ਨੂੰ ਬਾਅਦ 'ਚ ਅਸੀਂ ਨਜਿੱਠ ਲਾਂਗੇ, ਪਰ ਸਿਰ ਜੋੜ ਕੇ ਬੈਠ ਕੇ ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਵੀ ਇੱਕ ਮਕਸਦ ਲਈ ਲੜਿਆ ਜਾ ਸਕਦਾ। ਇਹ ਗੱਲ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਬਾਈ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇੱਕ ਵਾਰੀ ਤੁਸੀਂ ਉਹਨਾਂ ਤੋਂ ਵੱਖ ਹੋ ਗਏ, ਉਹਨਾਂ ਨੇ ਵੀ ਇਸ ਚੀਜ਼ ਦਾ ਐਲਾਨ ਕੀਤਾ ਦੁਬਾਰਾ ਉਹਨਾਂ ਨਾਲ ਕੋਈ ਕਿਸੇ ਧਿਰ ਦੀ ਗੱਲਬਾਤ, ਜਾਂ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਵਿਚਾਰਾਂ ਦਾ ਵਖਰੇਵਾਂ ਹੋਣਾ ਇੱਕ ਵੱਖਰੀ ਗੱਲ ਆ, ਲੜਾਈ ਇੱਕ ਆ, ਸਾਡੇ ਲੋਕ ਇੱਕ ਆ, ਸਾਡੀ ਕਿਸਾਨੀ ਇੱਕ ਆ। ਕੀ ਆਪਾਂ ਇਸ ਵਿਸ਼ੇ ਤੇ ਉਹਨਾਂ ਨਾਲ ਦੁਬਾਰਾ ਗੱਲਬਾਤ ਕਰਕੇ ਫਿਰ ਇਕੱਠੇ ਹੋ ਸਕਦੇ? ਬਿਲਕੁਲ, ਕਿਉਂ ਨਹੀਂ ਹੋ ਸਕਦੇ, ਹੋਣਾ ਵੀ ਚਾਹੀਦਾ। ਬਿਲਕੁਲ। ਸੋ ਮੈਂ ਕਦੇ ਵੱਖ ਨਹੀਂ ਹੋਇਆ ਜੀ, ਜਾਂ ਅਸੀਂ ਕਦੇ ਵੱਖ ਨਹੀਂ ਹੋਏ, ਉਸੇ ਸੰਘਰਸ਼ ਦਾ ਅਸੀਂ ਹਿੱਸਾ। ਪਰ ਗੱਲ ਕਿੱਥੇ ਆ ਕੇ ਖੜਦੀ ਆ? ਗੱਲ ਆ ਕੇ ਇੱਥੇ ਖੜਦੀ ਆ, ਜੇ ਰਿਆਇਤਾਂ ਲਈ ਲੜਾਂਗੇ ਨਾ, ਫਿਰ ਹੱਕਾਂ ਦੀ ਗੱਲ ਕੌਣ ਕਰੂ? ਬਿਲਕੁਲ, ਅੱਜ ਤਾਂ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ। ਇਹਦੀਆਂ ਮੈਂ 10 ਉਦਾਹਰਨਾਂ ਦੇ ਸਕਦਾ ਤੁਹਾਨੂੰ, ਪਰ ਮੈਂ ਫੇਰ ਵੀ ਕਹਿਣਾ ਚਲੋ ਇਹ ਅਸੀਂ ਆਪਸ ਚ ਬਾਅਦ ਚ ਕਰ ਲਾਂਗੇ। ਹਜੇ ਇੱਕ ਮਕਸਦ, ਸਾਡਾ ਦੁਸ਼ਮਣ ਤਾਂ ਇੱਕ ਆ ਨਾ, ਸਾਡਾ ਦੁਸ਼ਮਣ ਤਾਂ ਦਿੱਲੀ ਬੈਠਾ। ਸੋ ਇੱਕ ਮਕਸਦ ਲਈ ਤਾਂ ਲੜਿਆ ਜਾ ਸਕਦਾ ਇਕੱਠੇ ਹੋ ਕੇ। ਸੋ ਇਹ ਗੱਲ ਸਾਨੂੰ ਆਪਸ ਚ ਸਮਝ ਕੇ ਅੱਗੇ ਵਧਣਾ ਚਾਹੀਦਾ, ਇਕੱਠੇ ਹੋ ਕੇ ਵਧਣਾ ਚਾਹੀਦਾ। ਬਾਕੀ ਇੱਕ ਮੋਰਚਾ ਵੱਖਰਾ ਲਾ ਲਿਆ, ਇਹਦਾ ਮਤਲਬ ਉਹ ਇੱਕ ਨਹੀਂ, ਵੱਖ ਨਹੀਂ ਹੋ ਗਏ। ਮੋਰਚੇ ਤਾਂ ਹਮੇਸ਼ਾ ਹੀ ਵੱਖ-ਵੱਖ ਲੱਗਦੇ ਰਹੇ ਆ, ਔਰ ਸਰਕਾਰ ਤਾਂ ਚਾਹੁੰਦੀ ਹੈ ਇੱਕ ਥਾਂ ਤੇ ਬੈਠਣ, ਪਰ ਜੇ ਸਾਡੇ ਵੱਖ-ਵੱਖ ਮੋਰਚੇ ਹੋਣਗੇ ਉਹ ਸਾਡੀ ਸਟਰੈਂਥ ਆ। ਹਾਂਜੀ, ਫਾਈਨਲ ਸੁਨੇਹਾ ਹੁਣ ਤੁਹਾਡਾ ਕੀ ਹੈ, ਜੋ ਅਜੇ ਵੀ ਸੰਘਰਸ਼ ਲਈ ਨੌਜਵਾਨ, ਵੈਸੇ ਤਾਂ ਬਹੁਤ ਵੱਡਾ ਯੋਗਦਾਨ ਆ, ਜੋ ਅਜੇ ਵੀ ਘਰਾਂ ਚੋਂ ਨਹੀਂ ਨਿਕਲੇ, ਸੋਚਦੇ ਨੇ ਕਿ ਜਾਈਏ ਨਾ ਜਾਈਏ, ਫਾਈਨਲ ਸੁਨੇਹਾ ਦੀਪ ਸਿੱਧੂ ਦਾ ਕੀ ਹੈ ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ? ਨਹੀਂ, ਸੁਨੇਹਾ ਤਾਂ ਇਹੀ ਹੈ ਜੀ ਵੀ ਇਸ ਮੋਮੈਂਟਮ ਨੂੰ ਅਸੀਂ ਨਹੀਂ ਤੋੜ ਸਕਦੇ। ਸਰਕਾਰ ਦੀਆਂ ਜਿਹੜੀਆਂ ਉਹ ਕਹਿੰਦੇ ਹੁੰਦੇ ਇਟਸ ਅ ਟ੍ਰੈਪ, ਐਗਜ਼ੈਕਟਲੀ, ਹਨਾ, ਤਾਂ ਉਹਨਾਂ ਦਾ ਤਾਂ ਟ੍ਰੈਪ ਆ। ਉਹਨਾਂ ਨੇ ਤਾਂ ਜਿਵੇਂ ਆਪਾਂ ਪਿੰਡਾਂ 'ਚ ਉਹ ਚੂਹੇ ਨੂੰ ਫੜਨ ਵਾਸਤੇ ਨਹੀਂ ਲਾਉਂਦੇ ਹੁੰਦੇ ਕੜੱਕੀ, ਉਹ ਕੜੱਕੀਆਂ ਲਾਉਂਦੇ ਆ ਜੀ। ਹੁਣ ਉਹਦੇ 'ਚ ਜੇ ਅਸੀਂ ਵੱਖ-ਵੱਖ ਭੱਜਾਂਗੇ ਤਾਂ ਜਿਹੜੇ ਉਹ ਕੜੱਕੀ 'ਚ ਫਸ ਗਏ, ਉਹ ਫਸ ਗਏ ਜੀ, ਹਨਾ ਜੀ। ਤੇ ਉਹਨਾਂ ਨੇ ਦੂਰੋਂ ਦਿਖਾ ਵੀ ਦੇਣਾ, ਉਹਦੇ 'ਚ ਟੁੱਕ ਜਿਹਾ ਲਾ ਦਿੰਦੇ ਹੁੰਦੇ ਆ, ਤੇ ਉਹਦੇ ਚੂਹਾ ਉਹਦੇ ਨੂੰ ਭਜਦਾ। ਹੁਣ ਇਹ ਗੱਲਬਾਤ ਦਾ ਉਹ ਕੜੱਕੀ ਲਾਉਣ ਵਾਲਾ ਕੰਮ ਆ। ਜਦੋਂ ਤੱਕ ਸਾਡਾ ਭਰੋਸਾ ਨਹੀਂ ਜਿੱਤ ਲੈਂਦੇ, ਸਾਨੂੰ ਬੈਠਣਾ ਨਹੀਂ ਚਾਹੀਦਾ, ਸਾਨੂੰ ਇਹਦਾ ਮੋਮੈਂਟਮ ਨਹੀਂ ਤੋੜਨਾ ਚਾਹੀਦਾ। ਜੇ ਅਸੀਂ ਇਹ ਸਮਝਦੇ ਹਾਂ ਵੀ ਅੱਜ ਇੱਕ ਵਾਰੀ ਸਰਕਾਰ ਨੂੰ ਪਤਾ, ਜਿਵੇਂ ਮੈਂ ਕਿਹਾ, ਇੱਕ ਵਾਰੀ ਗੱਡੀ ਖੜੀ ਕਰ ਦਿਓ ਇਹਨਾਂ ਦੀ, ਉਸ ਤੋਂ ਬਾਅਦ ਪਲਟਾ ਲਾਂਗੇ। ਬਿਲਕੁਲ, ਤੇ ਜੇ ਖੜਾਤਾ ਇਸ ਗੱਡੀ ਨੂੰ, ਫਿਰ ਮੁੜ ਕੇ ਲੋਕਾਂ ਨੇ ਕੱਲ ਨੂੰ ਫੇਰ ਘਰੋਂ ਬਾਹਰ ਨਹੀਂ ਨਿਕਲਣਾ। ਇਹ ਗੱਲ ਬਹੁਤ ਪ੍ਰਤੱਖ ਰੂਪ 'ਚ ਸਾਨੂੰ ਸਮਝ ਲੈਣੀ ਚਾਹੀਦੀ ਆ, ਅਟੱਲ ਸੱਚਾਈ ਆ ਜੀ। ਬਿਲਕੁਲ, ਇਹ ਵੱਡੀ ਗੱਲ ਕਹੀ ਆ ਦੀਪ ਵੀਰੇ ਨੇ ਕਿ ਅਸੀਂ ਹੁਣ ਹਵਾਵਾਂ ਦੇ ਰੁੱਖ ਉਦੋਂ ਹੀ ਬਦਲ ਸਕਦੇ ਹਾਂ ਜੇਕਰ ਹੌਸਲਿਆਂ ਨੂੰ ਅਸੀਂ ਖੰਭ ਲਾ ਕੇ ਰੱਖਾਂਗੇ, ਤੇ ਉਦੋਂ ਹੀ ਇਹ ਸਾਡਾ ਸੰਘਰਸ਼ ਕਾਮਯਾਬ ਹੋਵੇਗਾ। ਹੁਣ ਘਰਾਂ 'ਚ ਬੈਠਣ ਦਾ ਨਹੀਂ, ਸਗੋਂ ਦੀ ਹੋਰ ਨਿਕਲਣ ਦਾ ਟਾਈਮ ਆ, ਤਾਂ ਜੋ ਜਿਸ ਲੈਵਲ ਤੱਕ ਅਸੀਂ ਅੱਜ ਆਏ ਹਾਂ, ਇਸ ਲੈਵਲ ਤੋਂ ਪਿੱਛੇ ਨਹੀਂ, ਅੱਗੇ ਜਾਈਏ ਤੇ ਸਰਕਾਰਾਂ ਨੂੰ ਮਜਬੂਰ ਕਰ ਦਈਏ ਕਿ ਉਹ ਪਿੱਛੇ ਆਉਣ, ਤੇ ਸਾਡਾ ਜਿਹੜਾ ਇਹ ਮੋਰਚਾ ਹੈ ਉਹ ਸਫਲ ਹੋਵੇ, ਤੇ ਕਿਸਾਨਾਂ ਦੀਆਂ ਮੰਗਾਂ ਜ਼ਰੂਰ ਸਰਕਾਰ ਵੱਲੋਂ ਮੰਗੀਆਂ ਜਾਣ, ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਆਰਡੀਨੈਂਸ ਵਾਪਸ ਲਏ ਜਾਣ। ਸੋ ਇਹ ਸੀ ਖਾਸ ਗੱਲਬਾਤ। ਦੀਪ ਸਿੱਧੂ ਵੀਰੇ ਨਾਲ ਜੁੜੇ ਰਹਿਣਾ ਇੰਡੋਸ TV ਨਾਲ।